ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਪੰਜਾਬ ਭਾਰਤ ਦੀਆਂ ਅਹਿਮ ਜਿਹੜੀਆਂ ਸਰਗਰਮੀਆਂ ਅਹਿਮ ਖਬਰਾਂ ਦੇ ਬਾਰੇ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਉਸ ਦੀ ਗਹਿਰਾਈ ਤੱਕ ਜਾਣ ਦੀ ਸਾਡੀ ਕੋਸ਼ਿਸ਼ ਹੁੰਦੀ ਹੈ। ਅਤੇ ਅੱਜ ਦੇ ਦਿਨ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਚੰਡੀਗੜ੍ਹ ਸਟੂਡੀਓਜ਼ ਤੋਂ ਸੁਸ਼ੀਲ ਦਸਾਂਝ ਜੀ। ਸੁਸ਼ੀਲ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਬਹੁਤ ਮਿਹਰਬਾਨੀ ਰਾਜਕਰਨਵੀਰ ਸਿੰਘ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਫਿਰ ਦੋਸਤੋ, ਜਿਵੇਂ ਤੁਹਾਨੂੰ ਜਾਣਕਾਰੀ ਹੈ, ਪਤਾ ਹੈ ਵੀ ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਅੱਗੇ ਪਿੱਛੇ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਉਹਦੇ ਤੇ ਵੀ ਨਜ਼ਰ ਰੱਖਣ ਦੀ ਕੋਸ਼ਿਸ਼ ਕਰਦੇ ਆ ਤੇ ਸਾਡਾ ਯਤਨ ਰਹਿੰਦਾ ਕਿ ਬਹੁਤ ਹੀ ਸਹੀ ਤਰੀਕੇ ਦੇ ਨਾਲ ਜਿਹੜਾ ਅਸਲ ਸੱਚ ਆ ਤੁਹਾਡੇ ਕੋਲ ਪਹੁੰਚਾਇਆ ਜਾਏ ਤੇ ਆਪਣੀ ਟਿੱਪਣੀ ਵੀ ਦਿੱਤੀ ਜਾਏ। ਸੋ ਅਸੀਂ ਅੱਜ ਦਾ ਪ੍ਰੋਗਰਾਮ ਵੀ ਇਸੇ ਤਰ੍ਹਾਂ ਪੰਜਾਬ ਤੇ ਦੇਸ਼ ਦੀ ਸਮਾਜਿਕ ਤੇ ਆਰਥਿਕ ਤੇ ਰਾਜਨੀਤਿਕ ਅਵਸਥਾ ਜਿਹੜੀਆਂ ਨਵੀਆਂ ਘਟਨਾਵਾਂ ਵਾਪਰਦੀਆਂ ਉਹਨਾਂ ਤੇ ਗੱਲਬਾਤ ਕਰਨਾ ਸ਼ੁਰੂ ਕਰਾਂਗੇ ਤੇ ਗੱਲਬਾਤ ਨੂੰ ਸ਼ੁਰੂ ਕਰਨਗੇ ਰਾਜਕਰਨਵੀਰ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਉਹਨਾਂ ਦਾ ਧੰਨਵਾਦ ਅਸੀਂ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਕਿਸੇ ਵੀ ਤਰੀਕੇ ਦੇ ਫ੍ਰੀ ਕੋਟ ਲੈਣ ਦੇ ਲਈ। ਉਹਨਾਂ ਨੂੰ ਤੁਸੀਂ ਉਹਨਾਂ ਦੇ ਆਫਿਸ 'ਚ ਕਾਲ ਕਰੋ 408 272 2500 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਪ੍ਰੀਤਮ ਸਿੰਘ, ਤਲਵਿੰਦਰ ਸਿੰਘ ਗਿੱਲ, ਸੁਰਿੰਦਰ ਕੌਰ ਧਾਮੀ ਅਤੇ ਪਰਿਵਾਰ, ਜਾਫੀ ਸਿੰਘ, ਸੁੱਖਾ ਸਿੰਘ, ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਅਤੇ ਨਵਜੋਤ ਕੌਰ ਕਲੋਟੀ ਜੀ। ਅਸੀਂ ਇਹਨਾਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਉਸ ਦੇ ਲਈ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਸਟੂਡੀਓ ਨੰਬਰ 408 722 7698 408 722 7698 ਦੇ ਉੱਤੇ। ਅਤੇ ਸੁਸ਼ੀਲ ਜੀ, ਗੱਲਬਾਤ ਦਾ ਜੇ ਸਿਲਸਿਲਾ ਆਪਾਂ ਸ਼ੁਰੂ ਕਰੀਏ, ਕਾਂਗਰਸ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਕੁਛ ਚਿਰ ਪਹਿਲਾਂ ਕਪਤਾਨ ਹੋਣਾ ਨੇ ਜਿਹੜਾ ਧਰਨਾ ਜਿਹੜਾ ਦਿੱਤਾ ਮੁੱਖ ਮੰਤਰੀ ਬਾਦਲ ਹੋਣਾ ਦੀ ਕੋਠੀ ਦੇ ਬਾਹਰ, ਜਿਹੜਾ ਕੱਲ੍ਹ ਨੂੰ ਜਿਹੜੇ ਆ ਜੀ ਪ੍ਰਤਾਪ ਬਾਜਵਾ ਹੋਣਾ ਨੇ ਧਰਨਾ ਜਿਹੜਾ ਫਗਵਾੜਾ ਦੇ ਵਿੱਚ ਦਿੱਤਾ, ਜਿਹੜੇ ਆ ਗੰਨੇ ਦੇ ਉਤਪਾਦਨ ਵਾਲਿਆਂ ਨੂੰ, ਕਿਸਾਨਾਂ ਨੂੰ ਲੈ ਕੇ। ਸੋ ਇਹਨਾਂ ਦੋਨਾਂ ਦੀ ਜਿਹੜੀ ਆਪੋ ਆਪਣੀ ਸੁਰ ਆ, ਆਪੋ ਆਪਣੀ ਜਿਹੜੀ ਇਹ ਚਾਲ ਆ ਅਤੇ ਆਪੋ ਆਪਣੀ ਕੈਂਪੇਨ ਜਿਹੜੀ ਆ ਉਹ ਚੱਲ ਰਹੀ ਆ। ਅਤੇ ਦੂਜੇ ਪਾਸੇ ਗੱਲਾਂ ਇਹ ਵੀ ਸੁਣਨ ਨੂੰ ਮਿਲਦੀਆਂ ਵੀ 6 ਮਹੀਨੇ ਪਹਿਲੋਂ ਹੀ ਜਿਹੜੀਆਂ ਟਿਕਟਾਂ ਦੀ ਵੰਡ ਕਰ ਦੇਣੀਆਂ, ਟਿਕਟਾਂ ਵਾਲੇ ਜਿਹੜੇ ਸਾਰੇ ਜਾਣੇ ਦੱਸ ਦੇਣੇ ਆ। ਇਹ ਕਿਸ ਤਰੀਕੇ ਦੇ ਨਾਲ ਸੰਭਵ ਹੋ ਸਕੇਗਾ ਜੇ ਆਪਸ 'ਚ ਹੋਣ ਹੀ ਨਹੀਂ ਮਿਲ ਕੇ ਤੁਰ ਰਹੇ? ਦੇਖੋ ਰਾਜਕਰਨਵੀਰ ਜੀ, ਤੁਸੀਂ ਬਹੁਤ ਹੀ ਮਹੱਤਵਪੂਰਨ ਸਵਾਲ ਜਿਹੜਾ ਕੀਤਾ ਹੈ। ਮਸਲਾ ਇਹ ਹੈ ਕਿ ਇਹ ਪੰਜਾਬ ਦੀ ਲੀਡਰਸ਼ਿਪ ਕਾਂਗਰਸ ਦੀ ਤੇ ਦਿੱਲੀੋਂ ਵੀ ਜਿਹੜੇ ਇੰਚਾਰਜ ਲਾਏ ਗਏ ਨੇ ਸ਼ਕੀਲ ਅਹਿਮਦ ਸਾਹਿਬ, ਇਹਨਾਂ ਨੇ ਵੀ ਇੱਕ ਤੋਂ ਵੱਧ ਵਾਰ ਇਹ ਗੱਲ ਕਹੀ ਹੈ ਕਿ ਅਸੀਂ ਪਿਛਲੀ ਵਾਰੀ ਬਹੁਤ ਨੁਕਸਾਨ ਉਠਾਇਆ ਕਿਉਂਕਿ ਅਸੀਂ ਉਮੀਦਵਾਰਾਂ ਦਾ ਐਲਾਨ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਵੀ ਕਰਦੇ ਰਹੇ, ਬਹੁਤ ਸਾਰੇ ਉਮੀਦਵਾਰ ਬਦਲਦੇ ਰਹੇ। ਇਸ ਕਰਕੇ ਅਸੀਂ ਇਸ ਵਾਰ ਪੰਜਾਬ ਦੇ ਵਿੱਚ 6 ਮਹੀਨੇ ਪਹਿਲੇ ਆਪਣੇ ਉਮੀਦਵਾਰ ਜਿਹੜੇ ਆ ਉਹ ਫਾਈਨਲ ਕਰ ਲੈਣੇ ਆ। ਵੱਖਰੀ ਗੱਲ ਹੈ ਅਨਾਊਂਸ ਭਾਵੇਂ ਨਾ ਕੀਤੇ ਜਾਣ, ਪਰ ਜਿਹੜਾ ਉਮੀਦਵਾਰ ਹੋਏਗਾ ਉਹਨੂੰ ਦੱਸ ਦਿੱਤਾ ਜਾਏਗਾ ਤੇ ਉਹ ਆਪਣੀ ਐਕਟੀਵਿਟੀਜ਼ ਜਿਹੜੀਆਂ ਚੁਣਾਵੀ ਜਿਹੜੀਆਂ ਸਰਗਰਮੀਆਂ ਉਹ ਸ਼ੁਰੂ ਕਰ ਸਕੇਗਾ ਜੀ। ਅੱਛਾ, ਜਿਹੜੀ ਪਿਛਲੀ ਵਾਰੀ ਹੋਇਆ ਗੱਲ ਦਰੁਸਤ ਹੈ ਕਿ ਪਿਛਲੀ ਵਾਰ ਕਾਂਗਰਸ ਪਾਰਟੀ ਦੀ ਜਿਹੜੀ ਬਹੁਤ ਕਹਿ ਲਓ ਵੀ ਮੰਦਭਾਗੀ ਸਥਿਤੀ ਬਣੀ ਵੀ ਉਹ ਜਿੱਤਦੇ ਰਹਿ ਗਏ। ਉਹਦਾ ਇੱਕ ਕਾਰਨ ਇਹ ਰਿਹਾ, ਲਾਜ਼ਮੀ ਤੌਰ ਦੇ ਉੱਤੇ ਇਹ ਕਾਰਨ ਰਿਹਾ ਕਿ ਉਮੀਦਵਾਰਾਂ ਨੂੰ ਅਖੀਰ ਤੱਕ ਕਾਂਗਰਸ ਪਾਰਟੀ ਦੀ ਹਾਈਕਮਾਂਡ ਫਾਈਨਲ ਨਹੀਂ ਕਰ ਸਕੀ ਜੀ। ਈਵਨ ਬਿਲਕੁਲ ਚੋਣ ਪ੍ਰਚਾਰ ਦੇ ਦੌਰਾਨ ਉਮੀਦਵਾਰ ਐਲਾਨ ਦਿੱਤੇ ਆ, ਤੁਸੀਂ ਆਖਰੀ ਥੋੜੇ ਦਿਨ ਰਹਿ ਗਏ ਆ ਨਾਮਜ਼ਦਗੀ ਦੇ ਤੇ ਤੁਸੀਂ ਉਮੀਦਵਾਰ ਬਦਲ ਲੈਂਦੇ ਹੋ। ਉਹਦਾ ਸਿੱਟੇ ਇਹ ਨਿਕਲਿਆ ਕਿ ਪੰਜਾਬ ਦੇ ਵਿੱਚ ਠੀਕ ਹੈ ਕਿ ਅਕਾਲੀ ਦਲ ਤੇ BJP ਦੇ ਵੀ ਬਾਗੀ ਉਮੀਦਵਾਰ ਸੀ, ਪਰ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਬਾਗੀਆਂ ਦੀ ਗਿਣਤੀ 26 ਤੱਕ ਪਹੁੰਚ ਗਈ ਜੀ। 26 ਬਾਗੀ ਉਮੀਦਵਾਰ ਕਾਂਗਰਸ ਦੇ ਖੜੇ ਹੋ ਗਏ। ਅੱਛਾ, ਜਿਹੜੀ ਸੀਟਾਂ ਜਿਹੜੀਆਂ ਜਿੱਤੀਆਂ ਸੀਟਾਂ ਸੀ ਇੱਕ ਕਿਸਮ ਦੀਆਂ ਕਾਂਗਰਸ ਦੀਆਂ, ਉਹ ਹਾਰ ਗਏ। ਕਈ ਸੀਟਾਂ ਤਾਂ ਕਾਂਗਰਸ ਪਾਰਟੀ ਨੇ 500 ਤੋਂ ਘੱਟ ਵੋਟਾਂ ਨਾਲ ਹਾਰੀਆਂ ਜੀ। ਇਸ ਗੱਲ ਤੋਂ ਲੈਸਨ ਲੈਂਦਿਆਂ ਜਾਂ ਸਬਕ ਲੈਂਦਿਆਂ ਹਾਈਕਮਾਨ ਕਾਂਗਰਸ ਦੀ ਇਹ ਮਹਿਸੂਸ ਕਰ ਰਹੀ ਹੈ ਕਿ ਐਤਕਾਂ ਅਸੀਂ 6 ਮਹੀਨੇ ਪਹਿਲੇ ਕੈਂਡੀਡੇਟ ਐਲਾਨ ਦੇਣੇ। ਇਹ ਚੰਗੀ ਉਹਨਾਂ ਦੀ ਸੋਚ ਹੋ ਸਕਦੀ ਹੈ, ਚਾਹੀਦਾ ਵੀ ਹੈ ਕਿ ਤੁਸੀਂ
ਤੈਅ ਵੈ ਹੋਵੇ ਕਿ ਉੱਥੋਂ ਕਿਹੜੇ ਹਲਕੇ ਤੋਂ ਕਿਹੜੇ ਉਮੀਦਵਾਰ ਨੇ ਚੋਣ ਲੜਨੀ ਹੈ। ਪਰ ਮਸਲਾ ਇਹ ਹੈ ਜਿਹੜਾ ਤੁਸੀਂ ਸ਼ੁਰੂ ਦੇ ਵਿੱਚ ਉਭਾਰਿਆ ਵੀ ਇੱਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਬਾਦਲ ਸਾਹਿਬ ਦੀ ਕੋਠੀ ਦੇ ਮੂਹਰੇ ਧਰਨਾ ਲਾਉਂਦੇ ਆ ਜੀ, ਤੇ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਉਹ ਧਰਨਾ ਲਾਉਂਦੇ ਆ ਉਸੇ ਦਿਨ 90 ਕਰੋੜ ਰੁਪਏ ਜਾਰੀ ਵੀ ਕਰ ਦਿੰਦੀ ਹੈ ਪੰਜਾਬ ਦੀ ਸਰਕਾਰ, ਤੇ 90 ਕਰੋੜ ਕਹਿੰਦੇ ਅਸੀਂ ਛੇਤੀ ਜਾਰੀ ਕਰ ਦਾਂਗੇ। ਕੈਪਟਨ ਸਾਹਿਬ ਦਾ ਕਹਿਣਾ ਸੀ ਕਿ ਜਦੋਂ ਅਸੀਂ ਧਰਨਾ ਲਾਉਣ ਦੀ ਗੱਲ ਕੀਤੀ ਉਦੋਂ ਹੀ ਕਿਉਂ 90 ਕਰੋੜ ਜਾਰੀ ਕੀਤੇ ਗਏ, ਪਹਿਲਾਂ ਕਿਉਂ ਨਹੀਂ ਦਿੰਦੇ। ਚਲੋ ਇਹ ਤਾਂ ਵੱਖਰਾ ਮਸਲਾ, ਪਰ ਇਹਨਾਂ ਮੁੱਦਿਆਂ ਦੇ ਉੱਤੇ ਕਿਸਾਨਾਂ ਦੇ ਜਿਹੜੇ ਖਾਸ ਤੌਰ ਦੇ ਉੱਤੇ ਗੰਨਾ ਕਿਸਾਨ ਹੈ ਉਹਨਾਂ ਦਾ ਜਿਹੜਾ ਬਕਾਇਆ ਸਰਕਾਰ ਵੱਲ ਹੈ ਜਾਂ ਮਿੱਲਾਂ ਵੱਲ ਹੈ, ਜਾਂ ਗੰਨੇ ਦੀ ਪਿੜਾਈ ਨਹੀਂ ਹੋ ਪਾ ਰਹੀ ਤੇ ਮਿੱਲਾਂ ਦੇ ਮੂਹਰੇ ਗੰਨੇ ਦੀਆਂ ਟਰਾਲੀਆਂ ਟਰੱਕ ਜਿਹੜੇ ਆ ਬਹੁਤ ਲੰਬੀ ਕਤਾਰ 'ਚ ਖੜੇ ਆ, ਇਸ ਮਸਲੇ ਨੂੰ ਹੱਲ ਕਰਾਉਣ ਵਾਸਤੇ ਹੀ ਕੈਪਟਨ ਸਾਹਿਬ ਦਾ ਧਰਨਾ ਸੀ। ਤੇ ਇਹਨਾਂ ਮਸਲਿਆਂ ਦੇ ਉੱਤੇ ਹੀ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਦੇ ਵਿੱਚ, ਸੁਖਪਾਲ ਸੁਖਹਿਰੇ ਦੀ ਅਗਵਾਈ ਦੇ ਵਿੱਚ ਕੱਲ੍ਹ ਫਗਵਾੜੇ ਧਰਨਾ ਲੱਗਾ ਜੀ। ਉੱਥੇ ਭਾਸ਼ਣਬਾਜ਼ੀ ਹੋਈ, ਉੱਥੇ ਕੋਈ ਲੀਡਰਸ਼ਿਪ ਦਾ ਬਹੁਤ ਵੱਡਾ ਹਿੱਸਾ ਨਹੀਂ ਗਿਆ ਕਿਉਂਕਿ ਕੈਪਟਨ ਅਮਰਿੰਦਰ ਦੇ ਨਾਲ ਤਾਂ ਬਹੁਤ ਸਾਰੇ MLA ਜਾਂ ਜਿਹੜੇ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਸੀ ਜਾਖੜ ਸਮੇਤ ਤੋਂ ਪਹੁੰਚਦੇ ਆ ਹਰ ਥਾਂ ਦੇ ਉੱਤੇ। ਪ੍ਰਤਾਪ ਸਿੰਘ ਬਾਜਵਾ ਦੇ ਨਾਲ ਲੀਡਰਸ਼ਿਪ ਦੇ ਵਿੱਚੋਂ ਕੋਈ ਨਹੀਂ ਸੀ, ਪਰ ਲੋਕ ਵੱਡੀ ਗਿਣਤੀ 'ਚ ਸੀਗੇ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਜਿਹੜਾ ਮਸਲਾ ਉਹ ਇਹ ਹੈ ਵੀ ਇੱਕੋ ਮੁੱਦੇ ਦੇ ਉੱਤੇ ਦੋ ਵੱਖਰੇ ਵੱਖਰੇ ਐਕਸ਼ਨ ਦੋ ਵੱਖਰੇ ਵੱਖਰੇ ਲੀਡਰਾਂ ਦੀ ਅਗਵਾਈ ਦੇ ਵਿੱਚ ਹੈ, ਤੇ ਏਦਾਂ ਹੀ ਉਹਨਾਂ ਨੇ ਕੰਪੇਨ ਜਿਹੜੀ ਆ ਪੰਜਾਬ ਦੇ ਵਿੱਚ ਉਹ ਕਰਨ ਦਾ ਐਲਾਨ ਕੀਤਾ ਹੋਇਆ। ਇੱਕ ਕਿਸਮ ਦੀ ਇਲੈਕਸ਼ਨ ਕੰਪੇਨ ਨਹੀਂ ਤੁਸੀਂ ਇਹਨੂੰ ਕਹਿ ਸਕਦੇ ਹੋ। ਕੈਪਟਨ ਅਮਰਿੰਦਰ ਨੇ ਇਹ ਗੱਲ ਕਹੀ ਵੀ ਜਦੋਂ ਉਹਨਾਂ ਨੇ ਲੋਕ ਸਭਾ ਦੀ ਚੋਣ ਜਿੱਤੀ ਹੈ ਉਸ ਤੋਂ ਪਹਿਲਾਂ ਉਹ ਅੰਮ੍ਰਿਤਸਰ ਦੇ ਵਿੱਚ ਇੱਕ ਕਾਲਜ ਦੇ ਸਟੂਡੈਂਟਸ ਨੂੰ ਮੁਖਾਤਬ ਹੋਏ ਸੀ, ਤੇ ਜਿਸ ਏਰੀਏ 'ਚੋਂ ਕਾਲਜ ਸੀ ਉੱਥੇ ਵਿਦਿਆਰਥੀਆਂ ਨੂੰ ਮੁਖਾਤਬ ਹੋਏ ਤੇ ਉਧਰ ਰਿਜ਼ਲਟ ਚੰਗੇ ਨਿਕਲੇ। ਉਸ ਏਰੀਏ ਦੇ ਜਿਹੜੀ ਵੋਟ ਉਹ ਬਹੁਤ ਜ਼ਿਆਦਾ ਪਈ ਕੈਪਟਨ ਅਮਰਿੰਦਰ ਨੂੰ, ਉਹਨਾਂ ਦੀ ਲੀਡ ਬਹੁਤ ਜ਼ਿਆਦਾ ਸੀ, ਇਹ ਕੈਪਟਨ ਅਮਰਿੰਦਰ ਦਾ ਕਹਿਣਾ। ਤੇ ਨਾਲ ਇਹ ਕਹਿਣਾ ਹੈ ਵੀ ਇਸ ਕਰਕੇ ਉਹ ਕਾਲਜਾਂ ਦੇ ਵਿਦਿਆਰਥੀਆਂ ਨੂੰ ਪੰਜਾਬ ਦੇ ਵਿੱਚ ਵੱਖ-ਵੱਖ ਯੂਨੀਵਰਸਿਟੀਆਂ 'ਚ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਨੂੰ ਜਾ ਕੇ ਮੁਖਾਤਬ ਹੋਣਾ ਚਾਹੁੰਦੇ ਆ। ਇਹ ਉਹਨਾਂ ਦੀ ਕੰਪੇਨ ਦਾ ਹਿੱਸਾ ਹੈ ਕਿ ਯੂਥ ਜਿਹੜਾ ਆ ਉਹ ਬਹੁਤ ਇੰਪੋਰਟੈਂਟ ਹੈ। ਯੂਥ ਪ੍ਰਭਾਵਿਤ ਕਰਦਾ ਆਪਣੇ ਟੱਬਰਾਂ ਨੂੰ, ਆਪਣੇ ਮਾਂ-ਬਾਪ ਨੂੰ, ਆਪਣੇ ਭੈਣਾਂ ਭਰਾਵਾਂ ਨੂੰ, ਆਪਣੇ ਦੋਸਤਾਂ ਨੂੰ। ਇਸ ਕਰਕੇ ਕੈਪਟਨ ਸਾਹਿਬ ਦੀ ਕੰਪੇਨ ਦਾ ਇੱਕ ਹਿੱਸਾ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਕੰਪੇਨ ਕਰਨ ਦਾ ਇਹ ਕੈਪਟਨ ਸਾਹਿਬ ਦੀ ਕੰਪੇਨ ਹੈ। ਨਾਲ ਉਹਨਾਂ ਨੇ ਵੱਖਰੀਆਂ ਵੱਖਰੀਆਂ ਰੈਲੀਆਂ ਜਿਹੜੀਆਂ ਕੀਤੀਆਂ ਪਿਛਲੇ ਸਮੇਂ 'ਚ ਜਾਂ ਗਾਂ ਹੋਰ ਕਰਨੀਆਂ ਉਹ ਹੋਈਆਂ ਜੀ। ਉਧਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਆ ਦਿੱਲੀ ਵੀ ਜਾਏ, ਰਾਹੁਲ ਗਾਂਧੀ ਨੂੰ ਵੀ ਮਿਲਿਆ ਹੈ। ਇੱਕ ਤਾਂ ਉਹਨਾਂ ਨੇ ਸ਼ੁਰੂ ਕਰ ਦਿੱਤਾ ਗੰਨਾ ਮਿੱਲਾਂ ਦਾ ਘਰਾਓ, ਅੱਗੇ ਵੀ 29 ਅਗਸਤ ਨੂੰ ਵੀ ਉਹਨਾਂ ਨੇ ਇੱਕ ਘਰਾਓ ਕਰਨਾ। ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ 1000 ਕਿਲੋਮੀਟਰ ਦੀ ਯਾਤਰਾ ਉਹਨਾਂ ਨੇ ਪਦ ਯਾਤਰਾ ਜਾਂ ਪੈਦਲ ਯਾਤਰਾ ਪੰਜਾਬ ਦੇ ਵਿੱਚ ਸਾਰਾ ਪੰਜਾਬ ਉਹਨਾਂ ਨੇ ਘੁੰਮਣਾ ਪੈਦਲ, ਤੇ ਉਹ ਵੀ ਉਹਨਾਂ ਦੀ ਕੰਪੇਨ ਦਾ ਹਿੱਸਾ। ਹੁਣ ਦੋ ਲੀਡਰ, ਇੱਕ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ, ਇੱਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਐਕਸ ਪ੍ਰੈਜ਼ੀਡੈਂਟ ਕਾਂਗਰਸ ਦੇ, ਦੋ ਲੀਡਰ ਆਪਣੀ ਆਪਣੀ ਕੰਪੇਨ ਚਲਾ ਰਹੇ ਆ। ਐਜ਼ ਏ ਮੁੱਖ ਮੰਤਰੀ ਮਤਲਬ ਕੰਪੇਨ ਦੇ ਵਿੱਚ ਇੱਕ ਕੈਂਡੀਡੇਟ ਦੇ ਤੌਰ ਤੇ, ਚੀਫ ਮਿਨਿਸਟਰ ਦੇ ਕੈਂਡੀਡੇਟ ਦੇ ਤੌਰ ਦੇ ਉੱਤੇ, ਤੇ ਉਹ ਇਹਦਾ ਭਾਵ ਕੀ ਹੋਇਆ? ਇਹਦਾ ਭਾਵ ਹੋਇਆ ਕਿ ਹਾਲੇ ਤੱਕ ਮਸਲਾ ਹੱਲ ਨਹੀਂ ਹੋਇਆ ਲੀਡਰਸ਼ਿਪ ਦਾ, ਤੇ ਜੇ ਏਦਾਂ ਚੱਲਦਾ ਰਿਹਾ ਤੇ ਕੈਪਟਨ ਅਮਰਿੰਦਰ ਦੇ ਆਪਣੇ ਉਮੀਦਵਾਰ ਹੋਣਗੇ ਤੇ ਪ੍ਰਤਾਪ ਸਿੰਘ ਬਾਜਵਾ ਦੇ ਆਪਣੇ ਉਮੀਦਵਾਰ ਹੋਣਗੇ, ਤੇ ਪੰਜਾਬ ਦੇ ਵਿੱਚ ਕਾਂਗਰਸ ਦਾ ਤਾਂ ਝਗੜਾ ਬਹੁਤ ਜ਼ਿਆਦਾ ਵੱਧ ਜਾਏਗਾ। ਤੇ ਫਿਰ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਦਾ ਇਹ ਕਹਿਣਾ ਕਿ 6 ਮਹੀਨੇ ਪਹਿਲੇ ਅਸੀਂ ਕੈਂਡੀਡੇਟ ਐਲਾਨ ਦੇਣੇ ਆ, ਤਾਂ ਫਿਰ ਉਹ ਗੱਲ ਕਿੱਥੇ ਜਾਏਗੀ? ਮੈਨੂੰ ਲੱਗਦਾ ਜੀ ਏਦਾਂ ਹੀ ਚੱਲਦਾ ਰਿਹਾ ਤੇ ਬਹੁਤ ਬੁਰੀ ਹਾਲਤ ਵਿੱਚ ਕਾਂਗਰਸ ਪਹੁੰਚਣ ਵਾਲੀ ਹੈ। ਹਾਈ ਕਮਾਨ ਨੂੰ ਤੁਰਤ ਫੁਰਤ ਆਉਣ ਵਾਲੇ 5, 7, 10 ਦਿਨਾਂ ਦੇ ਵਿੱਚ ਇਹ ਮਸਲਾ ਹੱਲ ਕਰਨਾ ਪਏਗਾ, ਨਹੀਂ ਤਾਂ ਪਿਛਲੀ ਵਾਰ ਵਾਂਗ ਹੀ ਬਾਗੀਆਂ ਦੀ ਲਾਈਨ ਲੱਗੇਗੀ ਕਾਂਗਰਸ ਦੇ ਉਮੀਦਵਾਰਾਂ ਦੀ। ਜੀ ਜੀ ਜੀ। ਤੇ ਅਗਲੀ ਜੇ ਆਪਾਂ ਹੁਣ ਗੱਲ ਕਰੀਏ ਵੀ ਕਮਲ ਜਿਹੜੇ ਆ ਸ਼ਰਮਾ ਹੋਣੀ ਆ, ਉਹਨਾਂ ਨੇ ਬਿਆਨ ਜਿਹੜਾ ਆ ਪਿਛਲੇ ਦਿਨਾਂ 'ਚ ਦਿੱਤਾ ਵੀ ਅਸੀਂ ਜਿਹੜੇ ਆ ਅਕਾਲੀ ਦਲ ਤੋਂ ਅਲੱਗ ਹੋ ਕੇ ਵੀ 2017 ਦੀਆਂ ਚੋਣਾਂ ਲੜਨ ਨੂੰ ਤਿਆਰ ਹਾਂ। ਕਿਸੇ ਨਾ ਕਿਸੇ ਜਿਹੜਾ ਜੀ ਇਹ ਗੱਲਾਂ ਤੋਂ ਇਹ ਸਾਫ਼ ਨਜ਼ਰ ਆਉਂਦਾ ਆ ਵੀ ਇਹਨਾਂ ਦੇ ਜਿਹੜੇ ਰਿਸ਼ਤੇ ਆ ਉਹ ਬਹੁਤੇ ਚੰਗੇ ਨਹੀਂ ਹੈ। ਪਿਛਲੇ ਸਾਲ 2 ਸਾਲ ਤੋਂ ਇੱਦਾਂ ਦੀਆਂ ਜਿਹੜੀਆਂ ਗੱਲਾਂ ਜ਼ਰੂਰ ਜਿਹੜੀਆਂ ਚੱਲ ਰਹੀਆਂ ਆ, ਹੁਣ ਆਪ ਵੀ ਕਿਸੇ ਤਰੀਕੇ ਨਾਲ ਕੜਿੱਕੀ 'ਚ ਵੀ ਫਸਦੇ ਜਾ ਰਹੇ ਆ। ਉਹਨਾਂ ਦਾ PA ਫੜਿਆ ਗਿਆ, OSD ਦਾ ਵੀ ਨਾਮ ਜਿਹੜਾ ਆ ਗਿਆ ਆ। ਸੋ ਇਹ ਕੀ ਹਾਲਾਤ ਬਣ ਰਹੇ ਨੇ? ਦੇਖੋ, ਮੈਂ ਤੁਹਾਨੂੰ ਦੱਸਦਾ ਕਿ ਮੈਨੂੰ ਇਹ ਲੱਗਦਾ ਕਿ ਇੱਕ ਲੰਮੀ ਯੋਜਨਾ ਤੇ ਭਾਰਤੀ ਜਨਤਾ ਪਾਰਟੀ ਕੰਮ ਕਰ ਰਹੀ ਹੈ ਤੇ ਉਸ ਯੋਜਨਾ ਨੂੰ ਸ਼੍ਰੋਮਣੀ ਅਕਾਲੀ ਦਲ ਵੀ ਸਮਝ ਚੁੱਕਾ ਹੈ ਜੀ। ਕਮਲ ਸ਼ਰਮਾ ਨੇ ਥੋੜੇ ਦਿਨ ਪਹਿਲਾਂ, 15 ਦਿਨ ਪਹਿਲਾਂ ਜਦੋਂ ਇਹੀ ਗੱਲ ਪੁੱਛੀ ਗਈ ਸੀ ਤਾਂ ਉਹਨਾਂ ਨੇ ਕੀ ਕਿਹਾ? ਉਹ ਕਹਿੰਦੇ ਦੇਖੋ ਜੀ, ਮੈਂ ਅਧਿਕਾਰਤ ਬੰਦਾ ਨਹੀਂ ਹੈ, ਠੀਕ ਹੈ ਮੈਂ ਪੰਜਾਬ ਦਾ ਪ੍ਰੈਜ਼ੀਡੈਂਟ ਹੈ, ਪਰ ਮੈਂ ਅਧਿਕਾਰਤ ਬੰਦਾ ਨਹੀਂ ਹੈ ਵੀ ਮੈਂ ਦੱਸਾਂ ਕਿ ਅਸੀਂ ਰਲ ਕੇ ਚੋਣ ਲੜਨੀ ਹੈ 2017 ਦੀ ਅਕਾਲੀਆਂ ਨਾਲ ਜਾਂ ਨਹੀਂ। ਇਹ ਤਾਂ ਹਾਈ ਕਮਾਨ ਹੀ ਫੈਸਲਾ ਕਰੇਗੀ। ਅੱਛਾ, 10 ਦਿਨ ਬਾਅਦ ਉਹ ਬਿਆਨ ਦਿੰਦੇ ਆ ਕਿ ਸਾਡੇ ਤਾਂ ਜੀ 23 ਲੱਖ ਮੈਂਬਰ ਅਸੀਂ ਭਾਰਤੀ ਜਨਤਾ ਪਾਰਟੀ ਦੇ ਬਣਾਤੇ ਆ ਪੰਜਾਬ ਦੇ ਵਿੱਚ,
ਤੇ ਸਾਡੀ ਜਥੇਬੰਦੀ ਬੜੀ ਮਜ਼ਬੂਤ ਹੈ ਤੇ ਅਸੀਂ ਆਪਣੇ ਦਮਖਮ ਤੇ ਵੀ 2017 ਦੀਆਂ ਚੋਣਾਂ ਲੜ ਸਕਦੇ ਹਾਂ। ਜੀ ਕੀ ਮਤਲਬ ਹੈ? ਇਹਦੇ ਵਿੱਚ ਵੀ ਨਵਜੋਤ ਕੌਰ ਸਿੱਧੂ ਨੂੰ 10 ਕਰੋੜ ਰੁਪਏ ਗ੍ਰਾਂਟ ਵੀ ਜਾਰੀ ਕਰ ਦਿੱਤੀ ਗਈ। ਉਹਦੇ ਬਾਵਜੂਦ ਉਹਦਾ ਟਕਰਾਅ ਆਪਣੇ ਹਲਕੇ 'ਚ ਵੀ ਅਕਾਲੀਆਂ ਨਾਲ ਚੱਲ ਰਿਹਾ ਤੇ ਨਾਲ ਦੀ ਨਾਲ ਇੱਕ ਤੋਂ ਵੱਧ ਵਾਰ ਉਹਨੇ ਕਈ ਵਾਰ ਕਹਿਤਾ 10 ਕਰੋੜ ਦੀ ਗ੍ਰਾਂਟ ਜਾਰੀ ਹੋਣ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲੋਂ ਰਿਸ਼ਤੇ ਬੀਜੇਪੀ ਨੂੰ ਤੋੜ ਲੈਣੇ ਚਾਹੀਦੇ ਆ। ਇਹ ਸਾਰੇ ਘਟਨਾ ਚੱਕਰ ਜਿਹੜੇ ਇਹ ਦੱਸਦੇ ਆ ਕਿ ਇੱਕ ਲੰਮੀ ਯੋਜਨਾ ਦੇ ਉੱਤੇ ਭਾਰਤੀ ਜਨਤਾ ਪਾਰਟੀ ਕੰਮ ਕਰ ਰਹੀ ਹੈ। ਜੀ ਲੰਮੀ ਯੋਜਨਾ ਕੀ ਹੈ? ਉਹ ਲੰਮੀ ਯੋਜਨਾ ਇਹ ਹੈ ਕਿ ਪੰਜਾਬ ਦੇ ਵਿੱਚ ਕਿਉਂਕਿ ਅਕਾਲੀ ਦਲ ਤੇ ਬੀਜੇਪੀ ਦੀ ਸਾਂਝੀ ਜਿਹੜੀ ਸਰਕਾਰ ਹੈ ਇਸ ਵੇਲੇ ਚੱਲ ਰਹੀ 8 ਸਾਲਾਂ ਤੋਂ, ਇਸ ਸਰਕਾਰ ਦੀ ਹੋ ਗਈ ਬਹੁਤ ਜ਼ਿਆਦਾ ਬਦਨਾਮੀ। ਜੀ ਤੇ ਜੇ ਭਾਰਤੀ ਜਨਤਾ ਪਾਰਟੀ ਨੂੰ ਇਹ ਲੱਗੇਗਾ ਵੀ ਪੰਜਾਬ ਦੇ ਵਿੱਚ ਅਸੀਂ ਇਕੱਠੇ ਰਹਿ ਕੇ ਵੀ ਬੁਰੀ ਤਰ੍ਹਾਂ ਹਾਰਨ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਭਾਰਤੀ ਜਨਤਾ ਪਾਰਟੀ ਇੱਕ ਮਿੰਟ ਨਹੀਂ ਲਾਏਗੀ ਇੱਕ ਆਪਣਾ ਗੱਠਜੋੜ ਤੋੜਨ ਲਈ, ਸਿਰਫ ਇਸ ਕਰਕੇ ਵੀ ਪੰਜਾਬ ਦੇ ਵਿੱਚ ਜੇ ਹਾਰਨਾ ਹੀ ਆ ਤਾਂ ਅਸੀਂ ਆਪਣੀ ਕੱਲਿਆਂ ਦੀ ਤਾਕਤ ਵੀ ਪਰਖ ਲਈਏ ਤੇ ਨਾਲ ਦੀ ਨਾਲ ਬਦਨਾਮੀ ਸਾਰੀ ਅਕਾਲੀ ਦਲ ਨੂੰ ਦੇ ਦਈਏ। ਇੱਕ ਗੱਲ। ਦੂਜੀ ਗੱਲ, ਬਿਹਾਰ ਦੀਆਂ ਚੋਣਾਂ ਜਿਹੜੀਆਂ ਆ ਉਹ ਬਹੁਤ ਇੰਪੋਰਟੈਂਟ ਹੈ ਭਾਰਤੀ ਜਨਤਾ ਪਾਰਟੀ ਲਈ। ਜੀ ਉਹਨਾਂ ਚੋਣਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ 1.25 ਲੱਖ ਰੁਪਏ ਦੇ ਪੈਕੇਜ ਦਾ ਇੱਕ ਡਰਾਮਾ ਵੀ ਕੀਤਾ ਨਰਿੰਦਰ ਮੋਦੀ ਸਾਹਿਬ ਨੇ ਉੱਥੇ ਜਾ ਕੇ। ਜੀ ਜੀ ਤੇ ਉਸ ਤੋਂ ਬਾਅਦ ਬਿਹਾਰ ਦੇ ਵਿੱਚ ਕੀ ਬਣਦਾ ਕੀ ਨਹੀਂ ਬਣਦਾ ਇਹਨੂੰ ਬੜੀ ਨੀਝ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੇਖ ਰਹੀ ਹੈ। ਜੇ ਬਿਹਾਰ ਦੇ ਵਿੱਚ ਥੋੜੀ ਜਿਹੀ ਵੀ ਉਤਸ਼ਾਹਜਨਕ ਨਤੀਜੇ ਆਏ ਬੀਜੇਪੀ ਦੇ ਹੱਕ ਦੇ ਵਿੱਚ ਤਾਂ ਪੰਜਾਬ 'ਚ ਫੇਰ ਵੀ ਉਹ ਇਕੱਲੇ ਤੌਰ ਤੇ ਚੋਣ ਲੜਨ ਦੀ ਤਿਆਰੀ ਕਰ ਰਿਹਾ। ਸੋ ਉਹਨਾਂ ਨੇ ਦੋਨੋਂ ਪਾਸੇ ਓਪਨ ਰੱਖੇ ਹੋਏ ਆ। ਇੱਕ ਪਾਸੇ ਇੱਕ ਲੀਡਰ ਆ ਕੇ ਕਹਿ ਦਿੰਦਾ ਵੀ ਸਾਡਾ ਰਿਸ਼ਤਾ ਜਿਹੜਾ ਕਥੇਰੀਆ ਨੇ ਕਿਹਾ ਵੀ ਸਾਡਾ ਰਿਸ਼ਤਾ ਜਿਹੜਾ ਹੈ ਉਹ ਨਹੀਂ ਟੁੱਟ ਸਕਦਾ, ਤੇ ਦੂਜੇ ਪਾਸੇ ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਅਸੀਂ ਆਪਣੀ ਦਮਖਮ ਤੇ ਵੀ ਚੋਣ ਲੜ ਸਕਦੇ ਜੇ ਲੋੜ ਪਈ ਤਾਂ। ਜੀ ਇਹਦਾ ਮਤਲਬ ਇਹ ਹੈ ਕਿ ਦੋਨੋਂ ਤਰੀਕਿਆਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੋਨੋਂ ਹੱਥਾਂ ਦੇ ਵਿੱਚ ਰੱਖਣਾ ਚਾਹੁੰਦੀ ਹੈ ਗੇਮ, ਤੇ ਆਖਰੀ ਸਮੇਂ ਦੇ ਉੱਤੇ ਇੱਕ ਹੱਥ ਖਿੱਚਣਾ ਚਾਹੁੰਦੀ ਹੈ। ਇਹ ਉਹਦੀ ਗੇਮ ਹੈ ਤੇ ਇਸ ਗੇਮ ਨੂੰ ਬੀਜੇਪੀ ਦੀ, ਇਸ ਗੇਮ ਨੂੰ ਅਕਾਲੀ ਦਲ ਵੀ ਸਮਝ ਰਿਹਾ। ਇਸੇ ਕਰਕੇ ਇੱਕੋ ਦਿਨ ਦੇ ਵਿੱਚ ਬਾਦਲ ਸਾਹਿਬ ਦੇ 2 ਬਿਆਨ ਆ ਜਾਂਦੇ ਆ। ਜੀ ਜੀ ਕਹਿੰਦੇ ਆ ਕਿ ਬੀਜੇਪੀ ਨੇ ਸਾਡੇ ਨਾਲ ਚੱਲਣਾ ਜਾਂ ਨਹੀਂ ਚੱਲਣਾ ਉਹਦੀ ਮਰਜ਼ੀ ਹੈ। ਦੂਜੇ ਪਾਸੇ 2 ਘੰਟੇ ਬਾਅਦ ਉਹ ਕਹਿ ਦਿੰਦੇ ਆ ਕਿ ਸਾਡਾ ਤਾਂ ਰਿਸ਼ਤਾ ਬੜਾ ਪੀੜਾ ਹੈ ਜੀ, ਸਾਡਾ ਰਿਸ਼ਤਾ ਪਤੀ ਪਤਨੀ ਵਾਲਾ, ਏਦਾਂ ਦੀਆਂ ਗੱਲਾਂ ਵੀ ਕਰਦੇ ਰਹੇ ਹੋ। ਸੋ ਬੀਜੇਪੀ ਦੀ ਗੇਮ ਨੂੰ ਅਕਾਲੀ ਦਲ ਨੇ ਵੀ ਸਮਝਿਆ ਹੋਇਆ ਤੇ ਇਸੇ ਕਰਕੇ ਪੰਜਾਬ ਦੀਆਂ ਮੰਗਾਂ ਅੱਜ ਕੇਂਦਰ 'ਚ ਆ ਰਹੀ ਹੈ। ਜੀ ਪੰਜਾਬ ਦੀਆਂ ਮੰਗਾਂ ਫਿਰ ਤੋਂ ਉਭਾਰ ਰਹੇ ਨੇ ਬਾਦਲ ਸਾਹਿਬ। ਪੰਜਾਬੀ ਬੋਲਦੇ ਇਲਾਕਿਆਂ ਦੀਆਂ ਮੰਗਾਂ, ਪੰਜਾਬ ਦੇ ਦਰਿਆਈ ਪਾਣੀਆਂ ਦੀ ਮੰਗ, ਚੰਡੀਗੜ੍ਹ ਦਾ ਮੁੱਦਾ ਫਿਰ ਤੋਂ ਉਭਾਰਿਆ ਬਾਦਲ ਸਾਹਿਬ ਨੇ। ਉਹ ਵੀ ਇਹ ਸਮਝਦੇ ਆ ਕਿ ਜੇ ਬੀਜੇਪੀ ਏਦਾਂ ਤੋੜੇਗੀ ਤੇ ਅਸੀਂ ਸਿਧਾਂਤਕ ਪੈਂਤੜਾ ਅਪਣਾਵਾਂਗੇ। ਜਿਹੜਾ ਸਿਧਾਂਤਕ ਪੈਂਤੜਾ ਕਾਗਜ਼ਾਂ 'ਚ ਹੈ, ਕਾਗਜ਼ਾਂ ਤੋਂ ਬਾਹਰ ਕੱਢਣਗੇ ਅਕਾਲੀ ਵੀ ਦੇਖੋ ਅਸੀਂ ਤਾਂ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਲੜ ਰਹੇ ਆ ਤੇ ਪੰਜਾਬ ਦੀਆਂ ਮੰਗਾਂ ਤੇ ਸਾਡੀ ਸਰਕਾਰ ਹੈ ਦਿੱਲੀ ਦੇ ਵਿੱਚ ਉਹ ਕੋਈ ਤਵੱਜੋ ਨਹੀਂ ਦੇ ਰਹੀ, ਨਾ ਸਾਨੂੰ ਕੋਈ ਪੈਕੇਜ ਦਿੱਤਾ ਜਾ ਰਿਹਾ। ਇਹ ਗੱਲਾਂ ਕਹਿ ਕੇ ਅਕਾਲੀ ਦਲ ਤੋੜ ਲਏਗਾ ਜਦੋਂ ਉਹ ਤੋੜਨ ਤੇ ਹੋਣਗੇ ਤਾਂ। ਸੋ ਇਸ ਗੇਮ ਦੇ ਵਿੱਚ ਅਕਾਲੀ ਦਲ ਤੇ ਬੀਜੇਪੀ ਦੇ ਰਿਸ਼ਤੇ ਜਿਹੜੇ ਆ ਉਹ ਰਿੜਕੇ ਜਾ ਰਹੇ ਆ। ਇਹਦੇ ਮੁਤਾਬਕ ਹੀ ਆਉਣ ਵਾਲਾ ਸਮਾਂ ਜਿਹੜਾ ਤੈਅ ਹੋਣਾ ਕਿ ਪੰਜਾਬ ਦੇ ਵਿੱਚ ਕੀ ਹੋਣ ਵਾਲਾ ਹੈ। ਜੀ ਸੋ ਇਹਨਾਂ ਹੀ ਹਾਲਾਤਾਂ ਨੂੰ ਦੇਖਦੇ ਹੋਏ ਜੇ ਆਪਾਂ ਅਗਲੀ ਗੱਲ ਕਰੀਏ, ਆਮ ਆਦਮੀ ਪਾਰਟੀ ਦੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਕੈਂਪੇਨ ਆ ਬੜੀ ਜ਼ੋਰਾਂ ਸ਼ੋਰਾਂ ਦੇ ਨਾਲ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਆ। ਜਿਹੜੀ ਕਾਂਗਰਸ ਦੀ ਆਪਣੀ ਪਾਤੋ ਧਾੜ ਜਿਹੜੀ ਆ ਉਹ ਚੱਲ ਰਹੀ ਆ। ਭਾਜਪਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਰਿਸ਼ਤਿਆਂ ਦੇ ਬਾਰੇ ਅਜੇ ਤੱਕ ਕੋਈ ਸਮਝ ਜਿਹੜੀ ਆ ਉਹ ਕਿਸੇ ਨੂੰ ਨਹੀਂ ਆ ਰਹੀ। ਸੋ ਇਸ ਦਾ ਜਿਹੜਾ ਆ ਫਾਇਦਾ ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਹੋਣ ਦੇ ਜਿਹੜੀ ਉਮੀਦ ਆ? ਦੇਖੋ ਜੇ ਤਾਂ ਸਥਿਤੀਆਂ ਇਹੀ ਰਹਿੰਦੀਆਂ ਜੋ ਸਥਿਤੀਆਂ ਅੱਜ ਅਸੀਂ ਹੁਣ ਸਕੈਨ ਕੀਤੀਆਂ ਜਾਂ ਦੇਖੀਆਂ ਵੀ ਬੀਜੇਪੀ ਤੇ ਅਕਾਲੀ ਦਲ ਦਾ ਰਿਸ਼ਤਾ ਵੀ ਏਦਾਂ ਹੀ ਟੁੱਟੂ ਕਰਦਾ ਰਹਿੰਦਾ ਤੇ ਅਖੀਰ 'ਚ ਟੁੱਟ ਜਾਂਦਾ, ਤੇ ਉਧਰ ਕਾਂਗਰਸ ਦੇ ਦੋਵੇਂ ਧੜੇ ਵੀ ਏਦਾਂ ਹੀ ਕਾਇਮ ਰਹਿੰਦੇ ਆ ਤੇ ਅਖੀਰ ਤੱਕ ਜਦ ਗੱਲ ਨਹੀਂ ਬਣਦੀ ਤਾਂ ਕੈਪਟਨ ਅਮਰਿੰਦਰ ਮਜਬੂਰ ਹੋ ਕੇ ਆਪਣੀ ਵੱਖਰੀ ਪਾਰਟੀ ਬਣਾ ਲੈਂਦੇ ਆ ਜੀ, ਤੇ ਉਹ ਵੱਖਰੇ ਲੜਦੇ ਆ। ਕਾਂਗਰਸ ਵੱਖਰੀ ਲੜਦੀ ਹੈ, ਬੀਜੇਪੀ ਇਕੱਲੀ ਵੱਖਰੀ ਲੜਦੀ ਹੈ, BSP ਵੱਖਰੀ ਲੜਦੀ ਹੈ ਤੇ ਅਕਾਲੀ ਵੱਖਰੇ ਲੜਦੇ। ਜੇ ਤਾਂ ਇਹ ਸਿਚੁਏਸ਼ਨ ਹੈ ਫਿਰ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਚਾਂਸਸ ਆ ਬਹੁਤ ਬ੍ਰਾਈਟ ਹੋ ਜਾਂਦੇ ਆ। ਪਰ ਜੇ ਇਸ ਸਿਚੁਏਸ਼ਨ 'ਚ ਟੁੱਟ-ਭੱਜ ਦੀ ਸਿਚੁਏਸ਼ਨ ਦੇ ਵਿੱਚ ਇੱਕ ਇਹ ਘਟਨਾਕ੍ਰਮ ਵਾਪਰ ਜਾਵੇ ਵੀ ਕੈਪਟਨ ਅਮਰਿੰਦਰ ਤੰਗ ਹੋ ਕੇ ਵੱਖਰੀ ਪਾਰਟੀ ਬਣਾ ਕੇ ਉਹਦਾ ਨਾਲ 15-20 MLA ਵੀ ਚੱਲ ਜਾਣ ਤੇ ਉਹ ਵੱਖਰੀ ਪਾਰਟੀ ਬਣਾ ਕੇ ਆਪਣਾ ਇੱਕ ਸਾਥੀ ਲੱਭ ਲੈਂਦੀ ਹੈ, ਕੈਪਟਨ ਅਮਰਿੰਦਰ ਲੱਭ ਲੈਂਦੇ ਆਪਣਾ ਸਾਥੀ, ਚੁਣਾਵੀ ਸਾਥੀ ਜਿਹਨੂੰ ਤੁਸੀਂ ਕਹਿ ਸਕਦੇ ਹੋ। ਤੇ ਉਹ ਸਾਥੀ ਜੇ BJP ਹੁੰਦੀ ਹੈ, ਮੰਨ ਲਓ ਜੇ BJP ਉਧਰੋਂ ਤੋੜ ਲੈਂਦੀ ਹੈ ਤਾਂ ਲਾਜ਼ਮੀ ਤੌਰ ਤੇ ਇੱਕ ਦੂਜੇ ਨੂੰ ਸੂਟ ਕਰਨਗੇ। BJP 'ਚ ਕੈਪਟਨ ਅਮਰਿੰਦਰ ਨਹੀਂ ਜਾ ਰਹੇ, ਨਾ ਹੀ ਉਹਨੇ ਜਾਣਾ, ਉਹ ਆਪਣੀ ਹੈਸੀਅਤ ਨਹੀਂ ਖਤਮ ਕਰਨਾ ਚਾਹੁੰਦੇ। ਹਾਂ ਜਦੋਂ ਚਾਰੇ ਸਿਰੇ ਨਹੀਂ ਚੱਲੇਗੀ ਤਾਂ ਉਹ ਆਪਣੀ ਵੱਖਰੀ ਪਾਰਟੀ ਬਣਾ ਸਕਦੇ ਆ, ਤੇ ਜੇ ਵੱਖਰੀ ਪਾਰਟੀ ਬਣਾ ਕੇ ਚੁਣਾਵੀ ਸਾਥੀ ਲੱਭਣਾ ਹੋਵੇ ਤਾਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਸੂਟ ਕੌਣ ਕਰੇਗਾ, ਜਾਂ BJP ਜਾਂ BSP।
ਕਾਂਗਰਸ ਪਾਰਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਉਹਨਾਂ ਕੋਲ ਵੋਟ ਦੀ ਉਨੀ ਤਾਕਤ ਹੈ ਹੀ ਨਹੀਂ। ਸੋ BSP ਜਿਹੜੀ ਹੈ, BSP ਅੰਦਰ ਖਾਤੇ ਪਿਛਲਾ ਜਿਹੜਾ ਰਿਕਾਰਡ 10 ਸਾਲਾਂ ਦਾ, BSP ਦੇ ਅੰਦਰ ਖਾਤੇ ਕੋਈ ਵੀ ਉਮੀਦਵਾਰ ਨਾ ਖੜਾ ਕਰਕੇ ਮਦਦ ਕੀਤੀ ਆ ਸ਼੍ਰੋਮਣੀ ਅਕਾਲੀ ਦਲ ਦੀ। ਹੁਣ BSP ਦਾ ਕੋਈ ਅੰਦਰ ਖਾਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਫਿਰ ਤੋਂ ਕੋਈ ਰਾਜਨੀਤਿਕ ਤੌਰ ਦੇ ਉੱਤੇ ਕੋਈ ਸੌਦੇਬਾਜ਼ੀ ਹੁੰਦੀ ਹੈ ਤਾਂ ਕਹਿ ਨਹੀਂ ਸਕਦੇ, ਪਰ ਕੈਪਟਨ ਅਮਰਿੰਦਰ ਜੇ ਵੱਖਰਾ ਧੜਾ ਬਣਾਉਂਦੇ ਤੇ BSP ਤੇ BJP ਉਹਨਾਂ ਦੇ ਬਹੁਤ ਨੇੜਲੇ ਸਾਥੀ ਹੋ ਸਕਦੇ ਆ ਤੇ ਫਿਰ ਸਥਿਤੀਆਂ ਬਿਲਕੁਲ ਬਦਲ ਜਾਣਗੀਆਂ। ਫਿਰ ਸਥਿਤੀਆਂ ਜਿਹੜੀਆਂ ਕੈਪਟਨ ਦੇ ਪੱਖ 'ਚ ਜਾਣ ਦੀ ਜਿਹੜੀ ਸੰਭਾਵਨਾ ਬਣ ਜਾਏਗੀ। ਪਰ ਇਹ ਸਾਰੀਆਂ ਕਿਆਸ ਰਹੀਆਂ। ਪਰ ਜੇ ਆਹੀ ਸਥਿਤੀ ਰਹਿੰਦੀ ਹੈ ਤੇ ਆਮ ਆਦਮੀ ਪਾਰਟੀ ਇੱਕ ਮਜ਼ਬੂਤ ਸਥਿਤੀ ਦੇ ਵਿੱਚ ਆ ਸਕਦੀ ਹੈ, ਕਿਉਂਕਿ ਆਮ ਆਦਮੀ ਪਾਰਟੀ ਦਾ ਭਾਵੇਂ ਉਸ ਰੂਪ ਦੇ ਵਿੱਚ ਜਥੇਬੰਦਕ ਢਾਂਚਾ ਨਹੀਂ ਪੰਜਾਬ 'ਚ, ਪਰ ਲੋਕ ਅੱਕੇ ਹੋਏ ਆ। ਲੋਕ ਕਾਂਗਰਸ ਤੋਂ ਵੀ ਅੱਕੇ ਆ, ਅਕਾਲੀਆਂ ਤੋਂ ਵੀ ਅੱਕੇ ਆ, BJP ਤੋਂ ਵੀ ਅੱਕੇ ਆ। ਉਹ ਅੱਕੇ ਹੋਏ ਲੋਕਾਂ ਦਾ ਜਿਹੜਾ ਫਤਵਾ ਆ ਉਹ ਲੋਕ ਸਭਾ ਚੋਣਾਂ 'ਚ ਆਪਾਂ ਦੇਖ ਲਿਆ ਕਿ ਬਿਨਾਂ ਜਥੇਬੰਦੀ ਤੋਂ 4 MP ਜਿਤਾਤੇ ਆਮ ਆਦਮੀ ਪਾਰਟੀ ਨੇ। ਇਹ ਇੱਕ ਮਿਰੀਕਲ ਫੇਰ ਤੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ। ਪਰ ਇਹ ਸਾਰੀਆਂ ਗੱਲਾਂ ਹਾਲੇ ਹਕੀਕੀ ਰੂਪ ਦੇ ਵਿੱਚ ਉਦੋਂ ਹੀ ਪਤਾ ਲੱਗੇਗਾ ਜਦੋਂ ਪੋਲੀਟੀਕਲੀ ਵੱਖ-ਵੱਖ ਪਾਰਟੀਆਂ ਦੇ ਸਟੈਂਡ ਤੇ ਵੱਖ-ਵੱਖ ਪਾਰਟੀਆਂ ਦੀ ਪੋਜੀਸ਼ਨਿੰਗ ਕੀ ਹੈ, ਕੌਣ ਕਿੱਥੇ ਖੜਾ ਆ। ਇਹ ਜਦੋਂ ਗੱਲਾਂ ਸਪਸ਼ਟ ਹੋਣਗੀਆਂ ਫਿਰ ਅਸੀਂ ਸ਼ਾਇਦ ਕੁਝ ਨਿਰਣਾਤਮਕ ਕੋਈ ਫੈਸਲਾ ਕੋਈ ਆਪਣੀ ਰਾਏ ਦੇ ਸਕੀਏ। ਜੀ ਜੀ ਤੇ ਸੁਸ਼ੀਲ ਜੀ, ਜੇ ਅਗਲੀ ਗੱਲ ਆਪਾਂ ਕਰੀਏ, ਗੁਜਰਾਤ ਦੇ ਵਿੱਚ ਜਿਹੜੇ ਪਟੇਲ ਲਾਸਟ ਨੇਮ ਵਾਲੇ ਆ ਉਹਨਾਂ ਨੇ ਜਿਹੜੀ ਆ ਜੀ ਹੁਣ OBC ਉਹਨਾਂ ਨੂੰ ਬਣਾਉਣ ਦੀ ਮੰਗ ਕੀਤੀ ਆ ਤੇ ਕਾਫੀ ਵੱਡੇ ਪੱਧਰ ਦੇ ਉੱਤੇ ਧਰਨੇ ਪ੍ਰਦਰਸ਼ਨ ਜਿਹੜੇ ਉਹਨਾਂ ਦੇ ਚੱਲ ਰਹੇ ਆ। ਦੇਖੋ, ਦੁਨੀਆ ਦਾ ਇੱਕੋ ਇੱਕ ਮੁਲਕ ਹੈ ਹਿੰਦੁਸਤਾਨ ਜਿਹਦੇ 'ਚ ਇਸ ਤਰ੍ਹਾਂ ਦੀ ਰਿਜ਼ਰਵੇਸ਼ਨ ਦੀ ਵਿਵਸਥਾ ਕੀਤੀ ਗਈ ਹੈ। ਸੰਵਿਧਾਨ ਦੇ ਨਿਰਮਾਤਾਵਾਂ ਨੇ ਜਿਹੜੀਆਂ ਸੰਵਿਧਾਨਕ ਅਪਰੋਚਿਸ ਹੈਗੀਆਂ ਆਜ਼ਾਦੀ ਤੋਂ ਬਾਅਦ ਜਦੋਂ ਸੰਵਿਧਾਨ ਲਾਗੂ ਹੁੰਦਾ ਤੇ ਉਦੋਂ ਉਹਨਾਂ ਨੇ ਜਿਹੜਾ ਰਿਜ਼ਰਵੇਸ਼ਨ ਦਾ ਇੱਕ ਕਹਿ ਲਓ ਵੀ ਸਾਰਾ ਏਜੰਡਾ ਤੈਅ ਕੀਤਾ ਸੀ। ਲੰਬੀ ਗੱਲ ਹੈ ਪਰ ਮੈਂ ਬਹੁਤ ਸੰਖੇਪ 'ਚ ਕਰਾਂਗਾ। ਤਾਂ ਇਸ ਹਿਸਾਬ ਨਾਲ ਕੀਤਾ ਸੀ ਕਿ ਸਮਾਜਿਕ ਤੌਰ ਦੇ ਉੱਤੇ ਤੇ ਆਰਥਿਕ ਤੌਰ ਤੇ ਜਿਹੜੇ ਬਹੁਤ ਜ਼ਿਆਦਾ ਪਛੜੇ ਆ ਜਾਂ ਅਛੂਤ ਕਹਿ ਲਓ, ਉਹਨਾਂ ਨੂੰ ਅਸੀਂ ਸਮਾਜ ਦੇ ਬਾਕੀ ਵਰਗਾਂ ਦੇ ਬਰਾਬਰ ਲੈ ਕੇ ਆਉਣਾ ਹੈ ਤੇ ਇਸ ਕਰਕੇ ਰਿਜ਼ਰਵੇਸ਼ਨ SC ਲਈ ਕੀਤੀ ਗਈ, BC ਲਈ ਕੀਤੀ ਗਈ 27% ਰਿਜ਼ਰਵੇਸ਼ਨ ਜਿਹੜੀ 10 ਸਾਲ ਵਾਸਤੇ। ਤੇ ਇੱਕ ਟੀਚਾ ਮਿੱਥਿਆ ਗਿਆ ਕਿ 10 ਸਾਲਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਇਹਨਾਂ ਦਾ ਸਮਾਜਿਕ, ਇਹਨਾਂ ਦਾ ਆਰਥਿਕ ਤੇ ਇਹਨਾਂ ਦਾ ਰਾਜਨੀਤਿਕ ਜਿਹੜਾ ਕਦ ਮੁੱਤਿਆ ਉਹ ਬਾਕੀ ਸਮਾਜ ਦੇ ਬਰਾਬਰ ਕਰਨਾ ਜੀ। ਜਦੋਂ ਇਹ ਸਾਰਾ ਕੁਝ ਕੋਸ਼ਿਸ਼ ਹੋਈ ਤੇ ਉਸ ਕੋਸ਼ਿਸ਼ ਦੇ ਸਿੱਟੇ ਜਿਹੜੇ ਆ ਉਹ ਬਹੁਤ ਹੀ ਮਾਈਨਰ ਨਿਕਲੇ। ਕਾਰਨ ਉਹਦਾ ਇਹ ਹੈ ਕਿ ਰਿਜ਼ਰਵੇਸ਼ਨ ਦਾ ਲਾਭ ਵੀ ਉਹੀ ਲੋਕ ਲੈ ਗਏ ਜਿਹੜੇ ਪਹਿਲਾਂ ਤੋਂ ਹੀ ਉਸੇ ਵਰਗ ਦੇ ਵਿੱਚ ਬੈਠੇ ਸੀ ਪਰ ਸੰਪੰਨ ਸੀ। ਤੇ ਅੱਜ ਜਿਹੜੀ ਅਸਲੀ ਹਾਲਤ ਹੈ ਕਿ ਸਿਰਫ 6 ਜਾਂ 7% ਜਿਹੜੇ ਸੱਚਮੁੱਚ ਡਿਜ਼ਰਵ ਕਰਦੇ ਆ ਉਹਨਾਂ ਨੂੰ ਰਿਜ਼ਰਵੇਸ਼ਨ ਦੇ ਲਾਭ ਮਿਲੇ ਆ ਭਾਰਤ ਦੇ ਵਿੱਚ। ਇਹ ਰਿਜ਼ਰਵੇਸ਼ਨ ਦੇ ਨਾਂ ਦੇ ਉੱਤੇ ਬਾਅਦ ਪੋਲੀਟਿਕਸ ਏਦਾਂ ਹੋ ਗਈ ਕਿ ਇਹਨੂੰ ਇੱਕ ਵੋਟ ਟੂਲ ਬਣਾ ਲਿਆ ਗਿਆ। 10 ਸਾਲ ਤੋਂ ਬਾਅਦ ਐਕਸਟੈਂਡ ਕੀਤਾ ਜਾਣ ਲੱਗਾ, 10 ਸਾਲ ਹੋਰ, 10 ਸਾਲ ਹੋਰ, 10 ਸਾਲ ਹੋਰ, 68 ਸਾਲ ਹੋ ਗਏ। ਨਾਲ ਰਿਜ਼ਰਵੇਸ਼ਨ ਦੇ ਵਿੱਚ ਹੋਰ ਲੋਕਾਂ ਨੂੰ ਜੋੜ ਦਿੱਤਾ ਗਿਆ OBC ਬਣਾ ਕੇ। ਨਾਲ ਅੱਜ ਸਥਿਤੀ ਇਹ ਹੈ ਕਿ 60 ਤੋਂ 65% ਰਿਜ਼ਰਵੇਸ਼ਨ ਹੈ ਭਾਰਤ ਦੇ ਵਿੱਚ ਤੇ ਜਿਨ੍ਹਾਂ ਨੂੰ ਰਿਜ਼ਰਵੇਸ਼ਨ ਨਹੀਂ ਮਿਲਦੀ ਉਹਨਾਂ ਦੀ ਅਕਲ ਜਿਹੜੀ ਹੈ ਜਾਂ ਉਹਨਾਂ ਦੀ ਯੋਗਤਾ, ਉਹਨਾਂ ਨੂੰ ਲੱਗਦਾ ਕਿ ਸਾਡੀ ਜ਼ਿਆਦਾ ਤੇ ਅਸੀਂ ਇਸ ਕਰਕੇ ਮਾਰੇ ਜਾਂਦੇ ਹਾਂ, ਸਾਨੂੰ ਰਿਜ਼ਰਵੇਸ਼ਨ ਨਹੀਂ ਮਿਲਦੀ। ਉਹ ਵੀ ਫਿਰ ਰਿਜ਼ਰਵੇਸ਼ਨ ਵਾਸਤੇ ਇੱਕ ਐਜੀਟੇਟਿਡ ਵੇ ਦੇ ਵਿੱਚ ਆ ਗਏ ਆ। ਇਸੇ ਕਰਕੇ ਜੱਟ ਰਿਜ਼ਰਵੇਸ਼ਨ ਵਾਸਤੇ ਲੜ ਰਹੇ ਆ ਜੀ। ਇਸੇ ਕਰਕੇ ਗੁੱਜਰਾਂ ਨੇ ਆਪਣੀ ਲੜਾਈ ਸ਼ੁਰੂ ਕਰ ਲਈ, ਉੱਧਰ ਠਾਕੁਰ ਕਰ ਰਹੇ ਆ। ਮਹਾਰਾਸ਼ਟਰ ਦੇ ਵਿੱਚ ਉੱਥੇ ਮਰਾਠਿਆਂ ਦਾ ਇੱਕ ਰਿਜ਼ਰਵੇਸ਼ਨ ਦਾ ਸੰਘਰਸ਼ ਚੱਲ ਰਿਹਾ। ਇਹ ਸਰਕਾਰ ਉਹਦੇ ਵਿੱਚ ਇਨਵੋਲਵ ਹੈ। ਸਰਕਾਰ ਜਿਹੜੀ ਏਦਾਂ ਦੀ ਚੀਜ਼ਾਂ ਨੂੰ ਜਿਹੜੀ ਹੈ ਤਵੱਜੋ ਦੇਣ ਲੱਗ ਪੈਂਦੀ ਹੈ ਤੇ ਇਹ ਏਦਾਂ ਹੀ ਗੁਜਰਾਤ ਦੇ ਵਿੱਚ ਅੱਜ ਇਹ ਸਥਿਤੀ ਹੋ ਗਈ ਕਿ ਜਿਹੜਾ ਸਭ ਤੋਂ ਸਮਰਿੱਧ ਜਾਂ ਖੁਸ਼ਹਾਲ ਜਿਹੜਾ ਤਬਕਾ ਹੈ ਗੁਜਰਾਤ ਦਾ, ਵਪਾਰੀ ਤਬਕਾ ਵੀ ਹੈ, ਉਹਨਾਂ ਨੇ ਵੀ ਆਪਣਾ ਪਟੇਲ ਭਾਈਚਾਰੇ ਨੇ ਜਿਹੜਾ ਰਿਜ਼ਰਵੇਸ਼ਨ ਦੀ ਮੰਗ ਉਠਾ ਲਈ ਹੈ ਜੀ। ਉਹ ਹੁਣ ਕੋਈ ਛੋਟੀ ਆਬਾਦੀ ਨਹੀਂ ਹੈ, ਕੋਈ ਲਗਭਗ 1.25 ਕਰੋੜ ਦੀ ਆਬਾਦੀ ਹੈ ਉੱਥੇ ਪਟੇਲ ਭਾਈਚਾਰਾ। ਤੇ ਉਹਨਾਂ ਨੇ ਇੱਕ ਨੌਜਵਾਨ ਜਿਹੜਾ ਹਾਰਦਿਕ ਪਟੇਲ ਨਾਂ ਦਾ 22 ਸਾਲ ਦਾ ਨੌਜਵਾਨ ਹੈ, ਉਹਦੀ ਅਗਵਾਈ ਦੇ ਵਿੱਚ ਇੰਨੀ ਜ਼ਿਆਦਾ ਲਾਮਬੰਦੀ ਕਰ ਲਈ ਹੈ ਕਿ ਅੱਜ ਗੁਜਰਾਤ ਦੇ ਵਿੱਚ ਐਡਾ ਵੱਡਾ ਮੁਜ਼ਾਹਰਾ ਹੋਇਆ, 5 ਲੱਖ ਦੇ ਕਰੀਬ ਲੋਕ ਆਏ ਤੇ ਉਹ ਬਾਅਦ ਚ ਹਿੰਸਕ ਵੀ ਹੋ ਗਿਆ ਸਾਰਾ ਕੁਝ। ਤੇ ਉਹ ਲੜਾਈ ਨੇ ਗੁਜਰਾਤ ਦੀ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਜੀ। ਸਰਕਾਰ ਦੀਆਂ ਗਲਤੀਆਂ ਕਰਕੇ ਇੱਥੇ ਤੱਕ ਗੱਲ ਪਹੁੰਚੀ ਹੈ। ਮੈਂ ਸਮਝਦਾ ਕਿ ਜਿਹੜੀ ਰਿਜ਼ਰਵੇਸ਼ਨ ਦਾ ਇਸ਼ੂ ਆ ਉਹਨੂੰ ਰੀਥਿੰਕ ਕਰਨ ਦੀ ਜ਼ਰੂਰਤ ਹੈ। ਲਾਜ਼ਮੀ ਤੌਰ ਦੇ ਉੱਤੇ ਜਿਹੜੇ ਸੱਚਮੁੱਚ ਸਮਾਜ ਵਿੱਚ ਸਭ ਤੋਂ ਪਛੜੇ ਹੋਏ ਲੋਕ ਆਰਥਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਉਹਨਾਂ ਦੀ ਨਿਸ਼ਾਨਦੇਹੀ ਸਹੀ ਤਰੀਕੇ ਨਾਲ ਹੋਣੀ ਚਾਹੀਦੀ। ਉਹ ਨਿਸ਼ਾਨਦੇਹੀ ਨਹੀਂ ਕੀਤੀ ਗਈ। ਇਸੇ ਕਰਕੇ ਰਿਜ਼ਰਵੇਸ਼ਨ ਜਿਹੜੀ ਹੈ ਉਹ ਇੱਕ ਹੱਕ ਬਣਨ ਦੀ ਥਾਂ ਦੇ ਉੱਤੇ ਇੱਕ ਮੰਗ ਬਣ ਕੇ ਆ ਗਈ ਹੈ ਸਾਡੇ ਸਾਹਮਣੇ। 65% ਤੋਂ ਗਾਂਹ ਪਤਾ ਨਹੀਂ ਕਿੱਥੇ ਤੱਕ ਗੱਲ ਜਾਣੀ ਹੈ ਤੇ ਰਾਜਨੀਤਿਕ
ਜਿਹੜੇ ਕਾਰਨ ਹੈ ਜਾਂ ਵੋਟ ਪੋਲਿਟਿਕਸ ਜਿਹੜੀ ਹੈ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਉਭਾਰਨ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕੀਤਾ, ਜਿਹੜਾ ਭਾਰਤ ਵਰਗੇ ਮੁਲਕ ਵਾਸਤੇ ਬਹੁਤ ਜ਼ਿਆਦਾ ਕਹਿ ਸਕਦੇ ਅਸੀਂ ਖਤਰਨਾਕ ਸੰਕੇਤ ਹੈ ਜੀ। ਅਤੇ ਹੁਣ ਜੇ ਦੇਖਿਆ ਜਾਵੇ ਉੱਥੇ ਹਿੰਸਾ ਵੀ ਕਾਫੀ ਹੋਈ ਆ, ਤੋੜ ਭੰਨ ਵੀ ਹੋਈ ਆ, ਹੁਣ ਵੀ ਇਹ ਕਹਿਣਗੇ ਵੀ ਪਾਕਿਸਤਾਨ ਨੇ ਕਰਵਾਇਆ ਆ ਜਾਂ ਇਹ ਸਾਰੇ ਕਰਨ ਵਾਲੇ ਇਹ ਵੀ ਅੱਤਵਾਦੀ ਨੇ? ਹੁਣ ਹਾਂ ਦੇਖੋ, ਸਾਡੇ ਇੱਕ ਰਿਵਾਜ ਜਿਹਾ ਹੋ ਗਿਆ ਸੀ, ਕੁਝ ਵੀ ਹੋ ਜਾਵੇ ਤੁਸੀਂ ਮੰਨ ਲਓ ਗੁਆਂਢੀ ਨੂੰ ਦੋਸ਼ ਦੇ ਦਿਓ, ਤੇ ਮੁਹੱਲਿਆਂ ਦੇ ਵਿੱਚ ਵੀ ਆਮ ਤੌਰ ਤੇ ਹੁੰਦਾ, ਜੇ ਕੋਈ ਮਾੜੀ ਮੋਟੀ ਲੜਾਈ ਸਾਡੀ ਹੁੰਦੀ ਮੁਹੱਲਿਆਂ ਦੇ ਵਿੱਚ, ਪਿੰਡਾਂ ਦੇ ਵਿੱਚ ਵੀ ਆਮ ਤੌਰ ਤੇ ਇਸ ਗੱਲ ਲਈ ਲੜਾਈ ਹੋ ਜਾਂਦੀ ਹੈ ਕਿ ਮੇਰੇ ਘਰ ਦੇ ਕੂੜਾ ਤੂੰ ਸਿੱਟਿਆ ਭਾਵੇਂ ਉਹਨੇ ਨਾ ਹੋਵੇ, ਭਾਵੇਂ ਆਪ ਦਾ ਹੀ ਕੂੜਾ ਬਾਹਰ ਰੱਖਿਆ ਹੋਵੇ ਕਿਸੇ ਘਰ ਦੇ ਮੈਂਬਰ ਨੇ, ਗੁਆਂਢੀ ਦੇ ਸਿਰ ਮੱਤ ਦਿੱਤਾ ਜਾਂਦਾ ਹੈ। ਪਾਕਿਸਤਾਨ ਵਾਲੇ ਵੀ ਕਰਦੇ ਆ ਜੀ, ਪਾਕਿਸਤਾਨ 'ਚ ਵੀ ਜੋ ਕੁਝ ਵੀ ਹੁੰਦਾ ਝੱਟੋ ਕਹਿ ਦਿੰਦੇ ਆ ਕਿ ਇਹਦਾ ਭਾਰਤ ਨੇ ਕਰਵਾਇਆ ਜੀ। ਸਰਤਾਜ ਜੀ ਨੇ ਹੁਣੇ ਕਿਹਾ ਥੋੜੇ ਦਿਨ ਪਹਿਲਾਂ ਕਿ ਭਾਰਤ ਦੀ ਜਿਹੜੀ ਏਜੰਸੀ ਰਾਅ ਆ ਉਹ ਜੋ ਕੁਝ ਕਰਵਾਉਂਦੀ ਪਾਕਿਸਤਾਨ 'ਚ ਉਹੀ ਕਰਾਉਂਦੀ ਹੈ। ਭਾਰਤ ਵਾਲੇ ਪਾਕਿਸਤਾਨ ਦੇ ਲਾਈ ਜਾਂਦੇ ਆ ਕਿ ਜੋ ਕਰਾਉਂਦੇ ਪਾਕਿਸਤਾਨ ਵਾਲੇ ਕਰਾਉਂਦੇ ਆ। ਜਿਹੜਾ ਇਹ ਮਸਲਾ ਹੈ, ਇਹ ਮਸਲੇ ਦੇ ਵਿੱਚ ਇਹ ਗੱਲਾਂ ਤੇ ਨਹੀਂ ਅਸੀਂ ਲਿਆ ਸਕਦੇ, ਪਰ ਇਹ ਵੀ ਜਿਹੜੇ ਲੋਕ ਕੌਣ ਹੈ, ਪਟੇਲ ਭਾਈਚਾਰਾ ਜਿਹਨੇ ਭਾਰਤੀ ਜਨਤਾ ਪਾਰਟੀ ਦੇ ਸਪੋਰਟਰ ਹੈ ਓਪਨਲੀ ਜੀ। ਹਾਰਦਿਕ ਪਟੇਲ ਜਿਹੜਾ ਨੌਜਵਾਨ ਹੈ ਜਿਹਦੇ ਕੋਲ ਕੋਈ ਚਿੰਤਨ ਨਹੀਂ ਹੈ, ਕੋਈ ਅਧਿਐਨ ਨਹੀਂ ਹੈ, ਕੋਈ ਸਮਝ ਨਹੀਂ ਹਾਲੇ ਵਿਕਸਿਤ ਹੋਈ, ਇਸੇ ਕਰਕੇ ਉਹਦਾ ਭਾਸ਼ਣ ਜੇ ਤੁਸੀਂ ਸੁਣੋ ਤੁਹਾਨੂੰ ਲੱਗਦਾ ਕਿ ਹਾਲੇ ਬਹੁਤ ਇਮੈਚੁਰ ਆ ਉਹ, ਪਰ ਉਹਦੇ ਬਾਵਜੂਦ ਉਹਦੇ ਨਾਲ ਲੋਕ ਜੁੜੇ ਆ। ਉਹ ਕੌਣ ਹੈ? ਉਹ ਇੱਕ ਭਾਰਤੀ ਜਨਤਾ ਪਾਰਟੀ ਦੇ ਲੀਡਰ ਦਾ ਬੇਟਾ ਹੈ ਜੀ। ਉਹਦੀ ਚੇਤਾਵਨੀ ਜਿਹੜੀ ਹੈ ਵੀ ਜੇ ਤੁਸੀਂ ਸਾਡੀ ਗੱਲ ਨਾ ਮੰਨੀ ਤਾਂ ਫਿਰ ਅਗਲੀਆਂ ਚੋਣਾਂ ਦੇ ਵਿੱਚ ਕਮਲ ਨਹੀਂ ਖਿੜੇਗਾ। ਉਹ ਭਾਰਤੀ ਜਨਤਾ ਪਾਰਟੀ ਵਾਸਤੇ ਫਿਕਰਮੰਦੀ ਦੀ ਗੱਲ ਹੋਣੀ ਚਾਹੀਦੀ ਹੈ, ਕਿਉਂਕਿ ਗੁਜਰਾਤ ਦੇ ਵਿੱਚ ਖੁਦ ਨਰਿੰਦਰ ਮੋਦੀ ਜਿਹੜੇ ਇਸ ਵੇਲੇ ਮੁਲਕ ਦੇ ਪ੍ਰਧਾਨ ਮੰਤਰੀ, ਉੱਥੋਂ ਦੇ ਮੁੱਖ ਮੰਤਰੀ ਰਹੇ ਆ, ਤੇ ਗੁਜਰਾਤ ਮਾਡਲ ਬਹੁਤ ਵੱਡੇ ਪੱਧਰ ਤੇ ਪ੍ਰਚਾਰਿਤ ਕੀਤਾ ਗਿਆ, ਇੱਕ ਭਰਮ ਖੜਾ ਕਰ ਦਿੱਤਾ ਗਿਆ ਕਿ ਗੁਜਰਾਤ ਦਾ ਮਾਡਲ ਅੱਜ ਉਸ ਗੁਜਰਾਤ ਦੇ ਮਾਡਲ ਦਾ ਸੱਚ ਜਿਹੜਾ ਆ ਉਹ ਸਾਡੇ ਸਾਹਮਣੇ ਆ ਗਿਆ ਜੀ। ਤੇ ਅਗਲੀ ਗੱਲ ਕਰਦੇ ਹਾਂ, ਆਬਾਦੀ ਦੇ ਆંકੜੇ ਜਿਹੜੇ ਆ ਜੀ ਜਾਰੀ ਹੋਏ ਨੇ, ਜ਼ਰੂਰ ਦੱਸਿਓ ਵਿਸਤਾਰ ਸਹਿਤ ਵੀ ਕੀ ਰਿਹਾ ਇਸ ਦੇ ਵਿੱਚ। ਵੈਸੇ ਤਾਂ ਤੁਸੀਂ ਖਬਰਾਂ ਦੇ ਬੁਲੇਟਿਨ ਵਿੱਚ ਸੁਣੋਗੇ ਇਹ ਖਬਰ, ਪਰ ਕੁਝ ਚੀਜ਼ਾਂ ਜਿਹੜੀਆਂ ਇਹਦੇ 'ਚ ਮੈਂ ਤੁਹਾਡੇ ਨਾਲ ਥੋੜੀ ਡਿਟੇਲ ਸਾਂਝੀ ਕਰਨੀ ਚਾਹੁੰਦਾ। ਜਿਹੜੀ ਜਾਤ ਆਧਾਰਿਤ ਅੰਕੜੇ ਜਿਹੜੇ ਆ ਉਹ ਪਹਿਲਾਂ ਨਹੀਂ ਸੀ ਜਾਰੀ ਕੀਤੇ ਗਏ ਤੇ ਮੰਗ ਚੱਲ ਰਹੀ ਸੀ। ਇਸੇ ਦੌਰਾਨ ਧਰਮ ਦੇ ਆਧਾਰ ਤੇ ਜਿਹੜੀ ਜਨਗਣਨਾ ਹੋਈ ਉਹਦੀ ਰਿਪੋਰਟ ਜਾਰੀ ਹੋ ਗਈ ਹੈ, ਤੇ ਧਰਮ ਦੇ ਆਧਾਰ ਤੇ ਜਿਹੜੇ ਅੰਕੜੇ ਸਾਡੇ ਕੋਲ ਆਏ ਹੈ, ਜਿਹੜੇ ਰਜਿਸਟਰਾਰ ਜਨਰਲ ਐਂਡ ਸੈਂਸਸ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਆ, ਕੁੱਲ ਆਬਾਦੀ ਇਸ ਵੇਲੇ ਹਿੰਦੁਸਤਾਨ ਦੀ 121.09 ਕਰੋੜ ਹੈ, ਯਾਨੀ 121 ਕਰੋੜ ਦਾ ਸਵਾ ਅਰਬ ਲਾ ਲਓ ਤੁਸੀਂ ਜੀ। ਇਸ ਆਬਾਦੀ 'ਚ ਸਭ ਤੋਂ ਜ਼ਿਆਦਾ ਆਬਾਦੀ ਹਿੰਦੂ ਕਮਿਊਨਿਟੀ ਦੀ ਹੈ, 96 ਕਰੋੜ ਤੋਂ ਜ਼ਿਆਦਾ, 96 ਕਰੋੜ ਤੋਂ ਵੀ ਜ਼ਿਆਦਾ, 96.63 ਕਰੋੜ। ਇਹ ਬਣ ਜਾਂਦੀ ਹੈ 79.8%। ਦੂਸਰੇ ਨੰਬਰ ਤੇ ਮੁਸਲਿਮ ਭਾਈਚਾਰੇ ਦੀ ਆਬਾਦੀ ਹੈ 17 ਕਰੋੜ 22 ਲੱਖ, 14.2% ਮੁਸਲਿਮ ਹੈ ਹਿੰਦੁਸਤਾਨ 'ਚ। 2001 ਤੋਂ 2011 ਦੇ ਵਿਚਾਲੇ ਜਿੱਥੇ ਆਬਾਦੀ 'ਚ ਹਿੰਦੂ ਕਮਿਊਨਿਟੀ ਦੀ ਹਿੱਸੇਦਾਰੀ 0.7% ਜਿਹੜੀ ਹੈ ਹਿੱਸੇਦਾਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮਤਲਬ ਆਬਾਦੀ ਤਾਂ ਵਧੀਆ, ਪਰ ਆਬਾਦੀ ਦਾ ਜਿਹੜਾ ਸਪੀਡ ਹੈ ਜਾਂ ਦਰ ਹੈ ਉਹ ਘਟੀ ਹੈ 0.7%, ਤੇ ਮੁਸਲਿਮ ਕਮਿਊਨਿਟੀ ਦੀ ਆਬਾਦੀ ਜਿਹੜੀ ਹੈ ਉਹਦੀ ਸਪੀਡ 0.8% ਦੇ ਹਿਸਾਬ ਨਾਲ ਵਧੀ ਹੈ ਜੀ। ਔਸਤਨ ਜਿਹੜੀ ਆਬਾਦੀ ਦੀ ਜਿਹੜੀ ਵਾਧਾ ਦਰ ਹੈ ਉਹ 17.7% ਰਹੀ ਹੈ, ਤੇ ਮੁਸਲਮਾਨਾਂ 'ਚ ਆਬਾਦੀ ਦੀ ਜਿਹੜੀ ਵਾਧਾ ਦਰ ਹੈ 24.6% ਨਾਲ ਵਧੀ ਹੈ। ਜਦਕਿ ਜੇ ਓਵਰਆਲ ਆਪਾਂ ਗੱਲ ਕਰਨੀ ਹੋਵੇ 91 ਤੋਂ 2001 ਦੇ ਵਿਚਾਲੇ ਜਿਹੜੀ ਮੁਸਲਮਾਨਾਂ ਦੀ ਆਬਾਦੀ ਵਧਣ ਦੀ ਰਫ਼ਤਾਰ ਸੀ ਉਹ 29% ਸੀ, ਉਹ ਵੀ ਘਟੀ ਹੈ। ਰਫ਼ਤਾਰ ਮੁਸਲਿਮ ਕਮਿਊਨਿਟੀ ਦੀ ਵੀ ਘਟੀ ਹੈ, ਪਰ ਹਿੰਦੂ ਕਮਿਊਨਿਟੀ ਜਾਂ ਬਾਕੀ ਕਮਿਊਨਿਟੀ ਨਾਲੋਂ ਰਫ਼ਤਾਰ ਤੇਜ਼ ਹੈ ਮੁਸਲਿਮ ਕਮਿਊਨਿਟੀ ਦੀ ਆਬਾਦੀ ਵਧਣ ਦੀ। ਜੇ ਆਪਾਂ ਸਿੱਖ ਆਬਾਦੀ ਦਾ ਦੇਖਣਾ ਹੋਵੇ ਤਾਂ 2001 ਦੇ ਵਿੱਚ ਜਿਹੜੀ ਆਬਾਦੀ ਰਹੀ ਸਿੱਖ ਆਬਾਦੀ ਉਹ 1 ਕਰੋੜ 17 ਲੱਖ 662, ਤੇ 2011 ਚ 1 ਕਰੋੜ 24 ਲੱਖ 3,752 ਹੋ ਗਈ। ਜਿਹੜੀ ਸਪੀਡ ਹੈ ਉਹ ਘਟੀ ਹੈ। ਸਿੱਖ ਕਮਿਊਨਿਟੀ ਦੀ ਵੀ ਸਪੀਡ ਜਿਹੜੀ ਹੈ ਘਟੀ ਹੈ, ਜੋ ਦਿਖਾਈ ਦੇ ਰਿਹਾ ਉਹ 0.2% ਜਿਹੜੀ ਹੈ ਸਿੱਖ ਕਮਿਊਨਿਟੀ ਦੀ ਸਪੀਡ ਘਟੀ ਹੈ। ਇਹਨਾਂ ਹਾਲਤਾਂ ਦੇ ਵਿੱਚ ਜਦੋਂ ਅਸੀਂ ਚਰਚਾ ਕਰ ਰਹੇ ਹਾਂ ਤੇ ਇੱਕ ਖਤਰਾ ਖੜਾ ਇਹ ਹੋ ਗਿਆ ਵੀ ਭਾਰਤੀ ਜਨਤਾ ਪਾਰਟੀ ਜਾਂ RSS ਜਿਹੜੀ ਹੈ ਉਹ ਨਵੇਂ ਸਿਰੋਂ ਇੱਕ ਹਮਲਾਵਰ ਰੁਖ ਅਖਤਿਆਰ ਕਰ ਸਕਦੀ ਹੈ,
ਖਾਸ ਤੌਰ ਦੇ ਉੱਤੇ ਮੁਸਲਿਮ ਕਮਿਊਨਿਟੀ ਵੱਲ, ਕਿਉਂਕਿ ਪਹਿਲਾਂ ਵੀ ਇਹ ਕਿਹਾ ਜਾਂਦਾ ਰਿਹਾ ਬਹੁਤ ਸਾਰੇ ਹਿੰਦੂ ਸੰਗਠਨਾਂ ਵੱਲੋਂ ਵੀ ਦੇਖੋ ਜੀ ਮੁਸਲਮਾਨਾਂ ਦੀ ਆਬਾਦੀ ਬੜੀ ਵੱਧ ਰਹੀ ਹੈ, ਬਹੁਤ ਵੱਡਾ ਖਤਰਾ ਸਾਡੇ ਵਾਸਤੇ ਪੈਦਾ ਹੋ ਗਿਆ। ਤੇ ਇਸੇ ਕਰਕੇ ਕੁਝ ਹਿੰਦੂ ਧਰਮ ਗੁਰੂਆਂ ਨੇ ਹਿੰਦੂਆਂ ਨੂੰ ਕਿਹਾ ਕਿ ਤੁਸੀਂ ਵੱਧ ਤੋਂ ਵੱਧ ਬੱਚੇ ਪੈਦਾ ਕਰੋ। ਸਾਡੇ ਇੱਥੇ ਸਿੱਖ ਕਮਿਊਨਿਟੀ ਦੇ ਵਿੱਚ ਵੀ ਕੁਝ ਜਥੇਦਾਰਾਂ ਨੇ ਵੀ ਏਦਾਂ ਦੇ ਬਿਆਨ ਬੁਨ ਦਿੱਤੇ ਕਈ ਵਾਰੀ ਵੀ ਸਿੱਖਾਂ ਨੂੰ ਵੀ ਜਿਹੜੇ ਹੈ ਜੀ ਬੱਚੇ ਵੱਧ ਤੋਂ ਵੱਧ ਪੈਦਾ ਕਰਨੇ ਚਾਹੀਦੇ ਆ, 4 ਬੱਚੇ ਪੈਦਾ ਕਰਨੇ ਚਾਹੀਦੇ ਆ। ਉਧਰ ਵਿਸ਼ਵ ਹਿੰਦੂ ਪਰਿਸ਼ਦ ਵਾਲੇ ਕਹਿੰਦੇ 10 ਬੱਚੇ ਹਿੰਦੂ ਪੈਦਾ ਕਰਨੇ ਚਾਹੀਦੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਗੈਰ ਵਿਗਿਆਨਕ ਮੈਂ ਸਮਝਦਾ। ਅਸਲ 'ਚ ਇਹ ਕਾਰਨ ਨਹੀਂ ਹੁੰਦੀ। ਇਹ ਕਾਰਨ ਇਹ ਹੈ ਜੇ ਮੁਸਲਮਾਨਾਂ ਦੇ ਵਿੱਚ ਆਬਾਦੀ ਦੀ ਸਪੀਡ ਥੋੜ੍ਹੀ ਤੇਜ਼ ਹੈ ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਅਸਲ ਦੇ ਵਿੱਚ ਆਰਥਿਕ ਪਛੜਾਪਨ ਤੇ ਅਨਪੜ੍ਹਤਾ ਹੈ। ਅਸਲ ਕਾਰਨ ਇਹ ਹੈ ਜੀ। ਜੇ ਇਸ ਸੁਸਾਇਟੀ ਦੇ ਵਿੱਚ, ਜਿਸ ਕਮਿਊਨਿਟੀ ਦੇ ਵਿੱਚ ਅਨਪੜ੍ਹਤਾ ਹੋਏਗੀ, ਗਿਆਨ ਦੀ ਘਾਟ ਹੋਏਗੀ, ਆਰਥਿਕ ਤੌਰ ਤੇ ਉਹ ਪਛੜੇ ਹੋਣਗੇ ਤੇ ਇੱਕ ਡਰ ਹੋਏਗਾ, ਘੱਟ ਗਿਣਤੀ ਹੋਣ ਦਾ ਡਰ ਹੋਏਗਾ ਵੀ ਅਸੀਂ ਇੱਥੇ ਘੱਟ ਗਿਣਤੀ ਹੈ। ਇਹਨਾਂ ਚੀਜ਼ਾਂ ਕਰਕੇ ਆਬਾਦੀ ਵਧਦੀ। ਉਹ ਹਾਲਾਤ ਬਦਲਣੇ ਪੈਣੇ ਆ। ਉਹਨਾਂ ਹਾਲਾਤਾਂ ਨੂੰ ਜੇ ਬਦਲਿਆ ਜਾਵੇ ਤਾਂ ਸ਼ਾਇਦ ਇਹ ਲਗਭਗ ਇੱਕੋ ਜਿਹਾ ਹੋ ਜਾਏਗਾ ਸਾਰਾ ਕੁਝ, ਤੇ ਆਬਾਦੀ ਦੀ ਸਪੀਡ ਵੀ ਘਟੇਗੀ। ਗਿਆਨ ਦਾ ਵਾਧਾ ਜਿਹੜਾ ਆ ਉਹ ਲਾਜ਼ਮੀ ਜ਼ਰੂਰੀ ਹੈ। ਤੇ ਇਹਨਾਂ ਆਬਾਦੀਆਂ ਦੇ ਵਿੱਚ ਜਿਹੜੀਆਂ ਹੈਗੀਆਂ ਮੁਸਲਿਮ ਆਬਾਦੀਆਂ, ਇਹਦੇ ਵਿੱਚ ਗਿਆਨ ਦੀ ਘਾਟ ਬੜੇ ਵੱਡੇ ਪੱਧਰ ਤੇ ਫੈਲੀ ਹੋਈ ਹੈ। ਪਛੜਿਆਪਨ ਬਹੁਤ ਜ਼ਿਆਦਾ ਹੈ, ਆਰਥਿਕ ਤੌਰ ਦੇ ਉੱਤੇ ਵੀ, ਸਮਾਜਿਕ ਤੌਰ ਦੇ ਉੱਤੇ ਵੀ, ਤੇ ਨਾਲ ਦੀ ਨਾਲ ਇੱਕ ਭੈ ਤੇ ਇੱਕ ਡਰ ਵੀ ਹੈ। ਇਹ ਚੀਜ਼ਾਂ ਮੈਨੂੰ ਲੱਗਦਾ ਸਰਕਾਰਾਂ ਨੂੰ ਸਮਝਣ ਦੀ ਜ਼ਰੂਰਤ ਹੈ। ਪਰ ਸਰਕਾਰਾਂ ਦੇ ਜਿਹੜੇ ਲੋਕ ਹੈ ਉਹ ਸਗੋਂ ਇਹਨਾਂ ਨੂੰ ਹੋਰ ਢੰਗ ਨਾਲ ਪੇਸ਼ ਕਰਕੇ ਇੱਕ ਨਵਾਂ ਭੈ ਦਾ ਵਾਤਾਵਰਨ ਵੀ ਪੈਦਾ ਕਰ ਸਕਦੇ ਜੀ। ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਜਿਹੜਾ ਆ ਹਰਚਰਨ ਸਿੰਘ ਹੁਣਾਂ ਨੂੰ ਬਣਾ ਦਿੱਤਾ ਗਿਆ। 3 ਲੱਖ ਦੀ ਮਾਮੂਲੀ ਤਨਖਾਹ ਜਿਹੜੀ ਹੈ ਜੀ ਮਹੀਨੇ ਦੀ ਮਿਲਿਆ ਕਰੂਗੀ। ਦੇਖੋ ਸਰਕਾਰ ਜਿਹੜੀ ਹੈ ਸਾਡੀ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਚੱਲ ਰਹੀ ਹੈ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਵੀ ਕਬਜ਼ਾ ਉਸੇ ਪਾਰਟੀ ਦਾ ਜਿਸ ਪਾਰਟੀ ਦੀ ਸਾਡੇ ਪੰਜਾਬ ਦੇ ਸਰਕਾਰ ਹੈ। ਤੇ ਕੁਝ ਲੋਕ ਜਿਹੜੇ ਆ ਉਹਨਾਂ ਨੂੰ ਉਸ ਢੰਗ ਦੇ ਨਾਲ ਐਡਜਸਟ ਕੀਤਾ ਜਾ ਰਿਹਾ ਸਰਕਾਰ ਵੱਲੋਂ, ਤੇ ਆਪਣੀ ਸਰਕਾਰ 'ਚ ਨਹੀਂ ਤਾਂ ਫਿਰ ਸ਼੍ਰੋਮਣੀ ਕਮੇਟੀ 'ਚ ਹੀ ਸਹੀ। ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜਾ ਪੈਸਾ ਉਹਦਾ ਤੁਹਾਨੂੰ ਪਤਾ ਹੈ ਕਿ ਉਹ ਸ਼ਰਧਾ ਦਾ ਪੈਸਾ ਹੈ। ਤੇ ਹੁਣ ਇੰਨਾ ਵਿਵਾਦ ਚੱਲ ਰਿਹਾ ਇਸ ਮੁੱਦੇ ਦੇ ਉੱਤੇ। ਇੱਕ ਮੁਜ਼ਾਹਰਾ ਵੀ ਉੱਥੇ ਇੱਕ ਜਥੇਬੰਦੀ ਵੱਲੋਂ ਕੀਤਾ ਗਿਆ। ਪਹਿਲਾ ਚੀਫ ਸੈਕਟਰੀ ਲਾਇਆ ਗਿਆ ਉਹਨਾਂ ਨੂੰ। 100 ਪਹਿਲਾ ਚੀਫ ਸੈਕਟਰੀ ਕੋਈ ਨਹੀਂ ਸੁਣਦਾ ਸ਼੍ਰੋਮਣੀ ਕਮੇਟੀ। ਇਹਦੀ ਜ਼ਰੂਰਤ ਵੀ ਨਹੀਂ ਪਈ ਹੁਣ ਤੱਕ ਜੀ। ਅਚਾਨਕ ਜ਼ਰੂਰਤ ਪੈਦਾ ਹੋ ਗਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਚੀਫ ਸੈਕਟਰੀ ਚਾਹੀਦਾ। ਦੇਖੋ ਸ਼੍ਰੋਮਣੀ ਕਮੇਟੀ ਇੱਕ ਚੁਣੀ ਹੋਈ ਬੋਡੀ ਹੈ। ਉਹ 'ਚ ਪ੍ਰਧਾਨ ਨੇ, ਉਹ 'ਚ ਜਨਰਲ ਸੈਕਟਰੀ ਨੇ, ਉਹਦੇ 'ਚ ਬਾਕੀ ਅਹੁਦੇਦਾਰ ਨੇ, ਉਹਦੇ 'ਚ ਐਗਜ਼ੈਕਟਿਵ ਦੇ ਮੈਂਬਰ ਨੇ, ਬਕਾਇਦਾ ਗੁਰਮਤ ਜਿਹੜਾ ਇੱਕ ਪਰਚਾ ਵੀ ਕੱਢਿਆ ਜਾਂਦਾ, ਉਹਦੀ ਆਪਣੀ ਬੋਡੀ ਹੈ। ਬੜਾ ਵਧੀਆ ਕੰਮ ਚੱਲ ਰਿਹਾ ਸੀ ਹੁਣ ਤੱਕ ਤਾਂ ਲੋੜ ਨਹੀਂ ਪਈ ਚੀਫ ਸੈਕਟਰੀ ਦੀ। ਹੁਣ ਚੀਫ ਸੈਕਟਰੀ ਦੀ ਜ਼ਰੂਰਤ ਪੈ ਗਈ। ਯਾਨੀ ਉਹ ਕ੍ਰੀਏਟ ਕੀਤੀ ਗਈ ਹੈ, ਉਹ ਬਕਾਇਦਾ ਅਸਾਮੀ ਕ੍ਰੀਏਟ ਕੀਤੀ ਗਈ ਹੈ ਕਿਸੇ ਬੰਦੇ ਨੂੰ ਵਿਸ਼ੇਸ਼ ਨੂੰ ਐਡਜਸਟ ਕਰਨ ਵਾਸਤੇ। ਸਰਕਾਰ ਦੇ ਕਹਿਣ ਤੇ ਹਰਚਰਨ ਸਿੰਘ ਦਿੱਲੀ ਨੂੰ ਚੀਫ ਸੈਕਟਰੀ ਲਾਇਆ ਗਿਆ। ਤੇ ਤੁਸੀਂ ਜਿੱਦਾਂ ਵਿਅੰਗ ਦੇ ਵਿੱਚ ਕਿਹਾ ਕਿ ਮਾਮੂਲੀ 3 ਲੱਖ ਰੁਪਏ ਉਹਨਾਂ ਨੂੰ ਦਿੱਤੇ ਜਾਣਗੇ ਹਰ ਮਹੀਨੇ। ਔਰ 3 ਲੱਖ ਰੁਪਏ ਕੋਈ ਛੋਟੀ ਅਮਾਊਂਟ ਨਹੀਂ ਹੈ। ਸ਼੍ਰੋਮਣੀ ਕਮੇਟੀ ਦੇ ਵਿੱਚ ਜਾਂ ਗੁਰੂ ਘਰਾਂ 'ਚ ਜਿਹੜੇ ਲੋਕ ਆਉਂਦੇ ਆ ਉਹਨਾਂ ਨੂੰ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਉਹ ਇੱਕ ਸੇਵਾ ਭਾਵਨਾ ਦੇ ਨਾਲ ਆਉਂਦੇ ਆ। ਜਾਂ ਤਾਂ ਜਿਹੜੇ ਧਾਰਮਿਕ ਅਦਾਰੇ ਆ ਉਹਦੇ 'ਚ ਅਕੀਦਾ ਆਸਥਾ ਦੇ ਨਾਂ ਦੇ ਉੱਤੇ ਸੇਵਾ, ਸਿਮਰਨ ਤੇ ਸੇਵਾ ਉਹ ਜੁੜੇ ਹੋਣ। ਜੇ ਤਾਂ ਹਰਚਰਨ ਸਿੰਘ ਉਹਦੀ ਚੀਫ ਸੈਕਟਰੀ ਦੇ ਤੌਰ ਤੇ ਹੋਣ, ਇੱਕ ਸੇਵਾ ਨਿਭਾਉਣ ਜੀ। ਉਹ ਸੇਵਾ ਦੇ ਇਮੇਜ ਦੇ ਵਿੱਚ ਕੁਝ ਲੈਣ ਨਾ, ਫਿਰ ਤਾਂ ਇੱਕ ਗੱਲ ਬਣਦੀ ਆ ਵੀ ਹਾਂ ਵੀ ਦੇਖੋ ਜੀ ਇਹ ਸੱਚਮੁੱਚ ਹੀ ਸੇਵਾ ਕਰਨਾ ਹੈ। ਤੁਸੀਂ ਸ਼੍ਰੋਮਣੀ ਕਮੇਟੀ ਰਾਹੀਂ ਇੱਕ ਨਵੀਂ ਅਸਾਮੀ ਕ੍ਰੀਏਟ ਕਰਕੇ 3 ਲੱਖ ਰੁਪਏ ਲੈ ਰਹੇ ਹੋ ਮਹੀਨੇ ਦੇ। ਉਹ ਪੈਸੇ ਕਿਹਦੇ ਆ? ਉਹ ਪੈਸੇ ਆਮ ਸ਼ਰਧਾ ਦੇ। ਇਹ ਸ਼ਰਧਾ ਦਾ ਐਕਸਪਲੋਇਟੇਸ਼ਨ ਹੈ। ਸਾਡੀ ਅਕੀਦਾ ਜਿਹੜਾ ਆ ਉਹਦੀ ਐਕਸਪਲੋਇਟੇਸ਼ਨ ਹੈ ਵੀ ਠੀਕ ਹੈ ਪੈਸੇ ਜਿੱਥੇ ਮਰਜ਼ੀ ਜਿੱਦਾਂ ਮਰਜ਼ੀ ਖਰਚੀ ਜਾਓ। ਹੁਣ ਇਹਨੂੰ ਬਕਾਇਦਾ ਚੈਲੰਜ ਮੈਨੂੰ ਲੱਗਦਾ ਲਾਜ਼ਮੀ ਤੌਰ ਤੇ ਕੋਰਟ ਦੇ ਵਿੱਚ ਚੈਲੰਜ ਹੋਣ ਵਾਲਾ ਇਹ, ਕਿਉਂਕਿ ਇਹਦਾ ਵਿਰੋਧ ਹੋ ਰਿਹਾ। ਬੜੀ ਮੋਟੀ ਸੈਲਰੀ ਤੁਸੀਂ ਕਹਿ ਸਕਦੇ। ਇਸ ਤੋਂ ਬਿਨਾਂ ਵੀ ਇਕੱਲੀ ਤਨਖਾਹ ਹੀ ਨਹੀਂ, ਇਸ ਤੋਂ ਬਾਅਦ ਵੱਖਰੇ ਭੱਤੇ ਵੀ ਹੈ, ਉਹਨਾਂ ਦੀ ਰਹਿਣ ਸਹਿਣ ਵੀ ਹੈ, ਉਹਨਾਂ ਦੀ ਗੱਡੀ ਦਾ ਪ੍ਰਬੰਧ ਵੀ ਹੈ। ਯਾਨੀ ਉਹ ਘੱਟੋ ਘੱਟ 7-8 ਲੱਖ ਰੁਪਏ 'ਚ ਪੈਣ ਵਾਲੇ ਆ ਮਹੀਨੇ ਦੇ। ਤੇ ਇਹਦਾ ਵਿਰੋਧ ਹੋਇਆ ਉੱਥੇ। ਕਰਨੈਲ ਸਿੰਘ ਪੰਜੋਲੀ ਨੇ ਵੀ ਵਿਰੋਧ ਕੀਤਾ, ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਉਹ, ਪਰ ਉਹਦੇ ਬਾਵਜੂਦ ਉਹਨਾਂ ਦੀ ਨਹੀਂ ਸੁਣੀ ਗਈ। ਕਿ ਹੁਣ ਮੈਨੂੰ ਲੱਗਦਾ ਕਿ ਅਦਾਲਤ ਵਿੱਚ ਇਹ ਮਾਮਲਾ ਜਾਏਗਾ ਜੀ।
ਜੀ ਜੀ। ਤਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੁਸ਼ੀਲ ਦੋਸਾਂਝ ਜੀ, ਤੁਸੀਂ ਸਾਡੇ ਨਾਲ ਆ ਕੇ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਥਾਰ ਸਹਿਤ ਜਿਹੜੀਆਂ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।